सरकार सिस्टम इन्ना खराब हो चुका, कल नूं नर्सरी का पेपर भी लीक हो जाऊगा, UKG का भी पेपर लीक हो जाऊगा। इसलिए सिस्टम जिहड़ा आ ये सुधरना चाहिए आ। इदां अगर एक पेपर लीक हो रहा तो बच्चे का पूरा साल सफर हुंदा आ। बच्चे एक पेपर लिए 3-3 साल वेट कर रहे हैं, पर वो बच्चों लिए कोई ना कोई अलग कोई चीज़ होनी चाहिए है कि एटलीस्ट हर एक बंदा गौरमेंट इस चीज़ लिए अकाउंटेबल हैगी कि वो बच्चों के पीक ईयर्स बर्बाद कर रही है। ਕੋਈ ਗੱਲ ਹੁੰਦੀ ਹੈ ਤਰਕ ਦੇ ਆਧਾਰ ਤੇ ਉਸ ਨੂੰ ਕਿਤਾਬਾਂ 'ਚੋਂ ਬਹੁਤ ਪਿਆਰ ਨਾਲ ਕੱਟਿਆ ਜਾਂਦਾ, ਰੌਲਾ ਵੀ ਨਹੀਂ ਪੈਂਦਾ। ਜੇ ਤੁਹਾਡੀ ਜੁਡੀਸ਼ਰੀ ਦੇ ਵਿੱਚ ਬ੍ਰਾਈਬਰੀ ਦੀ ਗੱਲ ਲਿਖੀ ਜਾਂਦੀ ਹੈ ਵੀ ਹੈਗੀ ਹੈ, ਸੁਪਰੀਮ ਕੋਰਟ ਦਾ ਜੱਜ ਉਹਨੂੰ ਕਹਿੰਦਾ ਵੀ ਸਾਰੀਆਂ ਕਿਤਾਬਾਂ ਜਿੱਥੇ ਜਿੱਥੇ ਪਈਆਂ ਨੇ ਵਾਪਸ ਮੰਗਾਓ, ਕੱਟੋ, ਇਹ ਫਿਰ ਤਰਕ ਕਿੱਥੇ ਹੈ? ਮੈਂ ਉਹੀ ਕਹਿੰਦੀ ਆ, ਬ੍ਰਾਈਬਰੀ ਦੀ ਗੱਲ ਕਰਦੇ ਹੋ, ਸਾਡੀ ਜੁਡੀਸ਼ਰੀ ਇਕਲੌਤੀ ਸੀ, ਉਹਦੇ 'ਚ ਵੀ ਉਹਨਾਂ ਨੇ ਕਰਤਾ। ਅਗਰ ਆਪਾਂ ਕਿਸੇ ਇੰਸਟੀਟਿਊਸ਼ਨ ਦੇ ਵਿੱਚ ਚਾਹੁੰਦੇ ਆ, ਉੱਥੇ ਇੱਕ ਸੀਟ ਦੇ ਘੱਟੋ ਘੱਟ 50-50 ਬੱਚੇ ਫਾਈਟ ਕਰ ਰਹੇ ਆ, ਇੱਕ ਬੱਚੇ ਨੂੰ ਸੀਟ ਮਿਲ ਰਹੀ ਹੈ, ਬਾਕੀ 49 ਕਿੱਥੇ ਜਾਓਗੇ? ਤਾਂ ਮੈਂ ਇਸ ਦੇ ਵਿੱਚ ਰੱਟਾ ਮਾਰਨ ਨੂੰ ਬਹੁਤ ਜ਼ਰੂਰੀ ਬਣਾ ਦਿੱਤਾ ਗਿਆ ਹੈ ਵੀ ਮੈਨੂੰ ਇਹ ਯਾਦ ਹੋਣਾ ਚਾਹੀਦਾ ਪਲਾਸੀ ਦੀ ਲੜਾਈ ਕਦੋਂ ਹੋਈ ਸੀ, ਔਰੰਗਜ਼ੇਬ ਨੇ ਕਦੋਂ ਕਿੱਦਾਂ ਕੀ ਕੀਤਾ, ਪਰ ਮੈਨੂੰ ਇਹ ਨਹੀਂ ਪਤਾ ਵੀ ਮੈਂ ਦੂਜੇ ਬੰਦੇ ਦੀ ਇੱਜ਼ਤ ਕਿੱਦਾਂ ਕਰਨੀ ਹੈ, ਇਨਸਾਨ ਨੂੰ ਇਨਸਾਨ ਕਿਵੇਂ ਸਮਝਣਾ। ਤੇ ਪੰਜਾਬ ਦੇ ਵਿੱਚ ਬਹੁਤਾ ਐ ਹੁੰਦਾ ਬਵਾਸੀਰ ਦੀ ਦਵਾਈ ਨਹੀਂ ਲੈਣ ਜਾਂਦੇ ਵੀ ਮੈਂ ਉੱਥੇ ਜਾ ਕੇ ਦੱਸੂਗਾ ਕਿ ਮੈਂ ਅਨਕੰਫਰਟੇਬਲ ਆ ਕਿ ਮੈਨੂੰ ਫਾਈਲਸ ਹੈ, ਠੀਕ ਹੈ, ਕੁੜੀਆਂ ਗੱਲ ਨਹੀਂ ਕਰਦੀ, ਅਸੀਂ ਪੇਰੈਂਟਸ ਆ, ਠੀਕ ਹੈ, ਕਹਿਣਗੇ ਤਾਂ ਠੀਕ ਹੈ। ਜਿੱਦਾਂ ਸਰਕਾਰੀ ਵਕੀਲ ਹੁੰਦੇ ਸੀਗੇ ਐਸ ਪਰ ਇੱਕ ਡਿਫੈਂਸ ਕਮਿਸ਼ਨਰ ਦੀਆਂ ਫ੍ਰੀ ਦਾ ਵਕੀਲ, ਫ੍ਰੀ ਦੀ ਜ਼ਮਾਨਤ, ਹਾਂ, ਇਹਨੂੰ ਮਿਲੂਗੀ। ਉਹ ਜਿਹੜੇ ਕ੍ਰਿਮੀਨਲਸ ਆ, ਇੱਕ ਚੋਰ ਆ, ਸਰਕਾਰੀ ਫਸਾਊਗੀ ਤੇ ਸਰਕਾਰੀ ਉਹਨਾਂ ਨੂੰ ਬਚਾਊਗੀ। ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਬੱਚਿਆਂ ਦੇ ਬਾਲਾਂ ਤੇ ਜ਼ਿਆਦਾ ਫੋਕਸ ਕੀਤਾ ਜਾਂਦਾ ਆ, ਬੱਚਿਆਂ ਦੀ ਯੂਨੀਫਾਰਮ ਤੇ ਜ਼ਿਆਦਾ ਫੋਕਸ ਕੀਤਾ ਜਾਂਦਾ ਆ, ਤੇ ਮੇਰੀ ਸ਼ਾਇਦ ਪ੍ਰਿੰਸੀਪਲ ਸੁਣ ਰਹੀ ਹੋਵੇ ਬਟ ਨੋ ਪ੍ਰੋਬਲਮ। ਇਹੀ ਤਾਂ ਮੈਂ ਰੈਸ਼ਨੈਲਿਟੀ ਵਾਲਾ ਤਰਕ ਵਾਲਾ ਸਵਾਲ ਇਹੀ ਸੀ ਮੇਰਾ ਵੀ ਤਰਕ ਕਿੰਨਾ ਕਿ ਚੱਲਦਾ ਹੈ ਕਿ ਸਿਰਫ ਉਹ ਜਿਹੜਾ ਘੜਿਆ ਘੜਾਇਆ ਸਿਸਟਮ ਹੈ ਉਹੀ ਚੱਲਿਆ ਹੁੰਦਾ। ਇਸ ਸਮੇਂ ਅਸੀਂ ਜਲੰਧਰ ਦੇ ਡੀਸੀ ਦਫ਼ਤਰ ਦੇ ਬਾਹਰ ਮੌਜੂਦ ਆ, ਸਟੂਡੈਂਟਸ ਦੇ ਹੱਕ ਦੇ ਵਿੱਚ ਇਕੱਠ ਹੋਇਆ। ਮੇਰੇ ਪਿੱਛੇ ਲਾਇਰਸ ਦੀ ਪਲਟਨ ਖੜੀ ਹੈ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਸਾਰੇ ਵਕੀਲ ਹੋ, ਗੱਲ ਰੈਸ਼ਨਲਿਜ਼ਮ ਤਰਕ ਤੋਂ ਹੀ ਸ਼ੁਰੂ ਕਰੂੰਗਾ ਮੈਂ। ਤਰਕ ਦੀ ਕਿੰਨੀ ਕੁ ਕਮੀ ਮਹਿਸੂਸ ਕਰ ਰਹੇ ਹੋ ਅੱਜ ਦੇ ਸਮੇਂ 'ਚ ਖੜ ਕੇ, ਜਦੋਂ 1 ਮਹੀਨੇ ਤੋਂ ਵੱਧ ਸਮਾਂ ਜੰਤਰ ਮੰਤਰ ਤੇ ਬੈਠਿਆਂ ਨੂੰ ਹੋ ਗਿਆ, ਸਟੂਡੈਂਟਸ ਨੂੰ 20 ਤਰੀਕ ਨੂੰ ਡਾਂਗਾਂ ਵੀ ਖਾਧੀਆਂ, ਪਰ ਪ੍ਰਧਾਨ ਮੰਤਰੀ ਮਿੱਤਰੋ ਤੋਂ ਫਰੈਂਡਸ ਤੇ ਤਾਂ ਆ ਗਏ, ਪਰ ਤਰਕ ਵਾਲੀ ਗੱਲ ਮੰਨਣ ਨੂੰ ਤਿਆਰ ਨਹੀਂ ਨੇ। ਤਰਕ ਵਾਲੀ ਗੱਲ ਉਹਨਾਂ ਚਾਉਣੀ ਨਹੀਂ ਹੈਗੀ ਜੀ। ਕਿਉਂ? ਜਿਨ੍ਹਾਂ ਨੇ ਇੰਨਾ ਕੁਝ ਸਟੂਡੈਂਟਸ ਦੇ ਨਾਲ ਕਰਵਾ ਦਿੱਤਾ, ਜੇ ਆਪਾਂ ਹੱਲੇ ਵੀ ਉਹਨਾਂ ਤੋਂ ਉਮੀਦ ਰੱਖੀਏ, ਸਾਨੂੰ ਤਾਂ ਉਹਨਾਂ ਦਾ ਕੋਈ ਹੋਪ ਨਹੀਂ ਹੈਗੀ, ਪਰ ਫਿਰ ਵੀ ਉਹਨਾਂ ਨੂੰ ਥੋੜਾ ਬਹੁਤਾ ਸੋਚਣਾ ਚਾਹੀਦਾ ਵਾ। ਇਹ ਸਟੂਡੈਂਟ ਆ, ਇਹ ਆਉਣ ਵਾਲੀ ਜਿਹੜਾ ਆਪਣਾ ਦੇਸ਼ ਆ ਉਹਦਾ ਫਿਊਚਰ ਆ। ਜੇ ਆਪਾਂ ਇਹਨਾਂ ਨੂੰ ਹੀ ਖਰਾਬ ਕਰਾਂਗੇ ਤਾਂ ਆਪਣਾ ਅੱਗੇ ਦੇਸ਼ ਦਾ ਕੀ ਬਣੂਗਾ? ਆਪਾਂ ਨੂੰ ਦੇਸ਼ ਜੇ ਆਪਾਂ ਚਾਹੁੰਦੇ ਨਾ ਸੁਧਾਰਨਾ, ਤੇ ਆਪਾਂ ਪਹਿਲਾਂ ਆਪਾਂ ਸਟੂਡੈਂਟਸ ਨੂੰ ਆਪਾਂ ਨੂੰ ਫੁੱਲ ਸਪੋਰਟ ਕਰਨੀ ਚਾਹੀਦੀ ਆ, ਠੀਕ ਆ ਜੀ, ਨਾ ਕਿ ਇਹ ਵੀ ਜੇ ਸਟੂਡੈਂਟ ਆਪਣੇ ਹੱਕ ਮੰਗ ਰਹੇ ਤੇ ਉਹਨਾਂ ਦੇ ਡਾਂਗਾ ਮਾਰੋ। ਇਹ ਆਪਣੇ ਦੇਸ਼ 'ਚ ਡੈਮੋਕ੍ਰੇਸੀ ਆ ਜੀ, ਆਪਾਂ ਧਰਨੇ ਤੇ ਬਹਿ ਸਕਦੇ ਆ, ਇਹਦਾ ਮਤਲਬ ਇਹ ਵੀ ਨਹੀਂ ਹੈਗਾ ਵੀ ਤੁਸੀਂ ਆਣ ਕੇ ਸਟੂਡੈਂਟਸ ਨੂੰ ਡਾਂਗਾ ਮਾਰੋ। ਇਹ ਬਿਲਕੁਲ ਗਲਤ ਕੀਤਾ ਉਹਨਾਂ ਨੇ। ਤੁਹਾਨੂੰ ਸਭ ਤੋਂ ਜ਼ਿਆਦਾ ਪਰੇਸ਼ਾਨ ਕੀ ਕਰਦਾ ਹੈ? ਦੇਸ਼ ਦਾ ਸਾਰਾ ਆਲ ਓਵਰ ਹਿੱਲਿਆ ਹੋਇਆ ਢਾਂਚਾ, ਐਜੂਕੇਸ਼ਨ ਦੇ ਵਿੱਚ ਗੱਲ ਕਰੀਏ ਤਾਂ ਪੇਪਰ ਲੀਕ ਹੋ ਜਾਣਾ, ਆਰਥਿਕਤਾ 'ਚ ਗੱਲ ਕਰੀਏ ਤਾਂ ਲਗਾਤਾਰ ਸਾਡੀਆਂ ਚੀਜ਼ਾਂ ਨੂੰ ਕਹਿ ਲਈਏ ਵੀ ਪ੍ਰਾਈਵੇਟ ਹੱਥਾਂ 'ਚ ਦੇਈ ਜਾਣਾ, ਕਿਹੜੀ ਚੀਜ਼ ਵੱਧ ਪਰੇਸ਼ਾਨ ਕਰਦੀ ਹੈ ਤੁਹਾਨੂੰ ਸਭ ਤੋਂ ਜ਼ਿਆਦਾ? ਸਭ ਤੋਂ ਜ਼ਿਆਦਾ ਤਾਂ ਜੀ ਐਜੂਕੇਸ਼ਨ ਹੀ ਆ ਮੇਨ ਚੀਜ਼। ਇਹ ਨਾ ਅਗਰ ਆਪਣੇ ਬੱਚੇ ਐਜੂਕੇਟਡ ਨਾ ਹੋਣਗੇ ਤੇ ਕੱਲ ਨੂੰ ਆਪਣੇ ਬੱਚਿਆਂ ਨੇ ਜਾ ਕੇ ਜਿਹੜਾ ਆਪਣੇ ਦੇਸ਼ ਲਈ ਫਿਊਚਰ ਸਾਂਭਣਾ ਵਾ, ਠੀਕ ਹੈ ਜੀ, ਉਹਨਾਂ ਨੇ ਸਾਂਭਣਾ। ਜੇ ਉਹਨਾਂ ਕੋਲ ਐਜੂਕੇਸ਼ਨ ਹੀ ਨਾ ਹੋਊਗੀ ਤੇ ਆਪਣੇ ਦੇਸ਼ ਦਾ ਕੀ ਬਣੂਗਾ? ਬਿਲਕੁਲ। ਇਸ ਲਈ ਮੋਸਟ ਇੰਪੋਰਟੈਂਟ ਪਾਰਟ ਆ ਜਿਹੜਾ ਉਹ ਹੈਗੀ ਐਜੂਕੇਸ਼ਨ। ਜੇ ਹੁਣ ਆਪਣੀ ਐਜੂਕੇਸ਼ਨ ਦੇ ਨਾਲ ਹੀ ਇੰਨਾ ਜ਼ਿਆਦਾ ਇਹਨਾਂ ਖਰਾਬ ਕੰਮ ਕਰਨਗੇ ਤੇ ਫਿਰ ਕਿੱਦਾਂ ਚੱਲੂਗਾ ਜੀ? ਇਹ ਪੇਪਰ ਲੀਕ ਕਰਨ ਦੇ ਆ, ਇਹ ਤਾਂ ਕੋਈ ਬੰਦਾ ਨਹੀਂ ਹੈਗਾ ਜੀ। ਬਿਲਕੁਲ ਭਾਈ, ਅਸੀਂ ਪੰਜਾਬ 'ਚ ਖੜੇ ਆ ਜਿੱਥੇ ਆਮ ਹੀ ਇਹ ਤੋਹਮਤ ਲਾਈ ਜਾਂਦੀ, ਖਾਸ ਤੌਰ ਤੇ ਦੁਆਬਾ, ਵੀ ਇਹਨਾਂ ਨੇ ਤਾਂ +2 ਕਰਨੀ ਹੈ, ਸਿੱਧਾ ਅਮਰੀਕਾ ਤੇ ਕੈਨੇਡਾ ਜਾ ਕੇ ਵੱਜਣਾ। ਇੱਥੇ ਖੜ ਕੇ ਜਦੋਂ ਆਪਾਂ ਪ੍ਰੋਟੈਸਟ ਕਰਦੇ ਆ ਤਾਂ ਤੁਸੀਂ ਇਸ ਗੱਲ ਨੂੰ ਐਡਰੈਸ ਕਰ ਪਾਓਗੇ ਕਿ ਜਾਂਦੇ ਕਿਉਂ ਨੇ ਅਸਲ 'ਚ ਪੰਜਾਬੀ ਬਾਹਰ ਜ਼ਿਆਦਾ, ਇਸ ਖਿੱਤੇ ਦੇ ਲੋਕ ਬਾਹਰ ਕਿਉਂ ਜਾਂਦੇ ਨੇ? ਕੀ ਉਹਨਾਂ ਦੇ ਕੋਲ ਇੱਥੇ ਕੋਈ ਅਲਟਰਨੇਟਿਵ ਹੈ ਨਹੀਂ ਇੰਨਾ ਢੁਕਮਾ ਕਿ ਉਹ ਆਪਣੀ ਕਮਾਈ ਦਾ ਸਾਧਨ, ਆਪਣੇ ਸੁਪਨੇ ਪੂਰੇ ਕਰਨ ਦਾ ਸਾਧਨ ਬਣਾ ਸਕਣ? ਜੇ ਸਰ ਆਪਾਂ ਗੱਲ ਕਰੀਏ ਐਜੂਕੇਸ਼ਨ ਦੀ, ਤੇ ਆਪਣੇ ਪੰਜਾਬ ਦੇ ਵਿੱਚ ਕਈ ਇਦਾਂ ਦੇ ਵਧੀਆ ਇੰਸਟੀਟਿਊਸ਼ਨਸ ਹੈਗੇ ਜਿੱਥੇ ਸਾਨੂੰ ਵਧੀਆ ਐਜੂਕੇਸ਼ਨ ਮਿਲਦੀ ਆ, ਪਰ ਸਾਡੇ ਯੂਥ ਨੂੰ ਪ੍ਰੋਬਲਮ ਹੈਗੀ ਹੈ ਇਸ ਚੀਜ਼ ਤੋਂ ਕਿ ਪ੍ਰੋਪਰ ਇਹਨਾਂ ਨੂੰ ਸੀਟਸ ਦੀ ਫੈਸਿਲਿਟੀਜ਼ ਨਹੀਂ ਹੁੰਦੀ ਹੈਗੀ ਆ, ਜਾਂ ਫਿਰ ਸਟੂਡੈਂਟਸ ਨੂੰ ਸਾਰਿਆਂ ਤੋਂ ਜ਼ਿਆਦਾ ਵੱਡੀ ਦਿੱਕਤ ਇਹ ਹੈਗੀ ਹੈ ਕਿ ਇਹਨਾਂ ਦੀ ਪ੍ਰੋਬਲਮਸ ਨੂੰ ਕੋਈ ਸੁਣਨਾ ਨਹੀਂ ਚਾਹੁੰਦਾ ਆ। ਆਪਾਂ ਕਿਸੇ ਇੰਸਟੀਟਿਊਸ਼ਨ ਦੇ ਵਿੱਚ ਚਾਹੁੰਦੇ ਆ, ਉੱਥੇ ਇੱਕ ਸੀਟ ਦੇ ਘੱਟੋ ਘੱਟ 50-50 ਬੱਚੇ ਫਾਈਟ ਕਰ ਰਹੇ ਆ,
ਇੱਕ ਬੱਚੇ ਨੂੰ ਸੀਟ ਮਿਲ ਰਹੀ ਹੈ, ਬਾਕੀ 49 ਕਿੱਥੇ ਜਾਓਗੇ? ਇਹੀ ਮੈਂ ਪਹਿਲਾਂ ਜਦੋਂ ਗੱਲ ਸ਼ੁਰੂ ਕੀਤੀ ਸੀ ਵੀ ਗੱਲ ਤਾਂ ਤਰਕ ਤੇ ਮੁੱਕਦੀ, ਇਹ ਤਾਂ ਵੈਸੇ ਹੀ ਤਰਕ ਤੇ ਨਹੀਂ ਉਤਰਦੀ ਗੱਲ ਵੀ 49 ਜਿਹੜੇ ਨੇ ਉਹ ਪਿੱਛੇ ਧੱਕੇ ਜਾਣ ਇੱਕ ਬੰਦੇ ਦੇ ਖਾਤਰ। ਹਾਂਜੀ ਹਾਂਜੀ ਹਾਂਜੀ। ਪਰ ਦੂਜੀ ਗੱਲ ਉਲਟ ਇਹ ਵੀ ਹੈ ਨਾ, ਆਪਾਂ ਆਮ ਤੌਰ ਤੇ ਗੱਲਾਂ ਜਦੋਂ ਕਰਦੇ ਆ ਕਹਿੰਦੇ ਬੈਕ ਵੈਂਚਰ ਛੇਤੀ ਸਫਲ ਹੁੰਦਾ। ਬਿਲਕੁਲ ਸਹੀ ਗੱਲ। ਇਹ ਵੀ ਗੱਲ ਹੈ। ਤੁਸੀਂ ਆਪਣੀ ਗੱਲ ਕੰਪਲੀਟ। ਸਾਡੀ ਗੱਲ ਇਹ ਹੈਗੀ ਹੈ ਕਿ ਅਗਰ ਸਾਨੂੰ ਇਹ ਹੈਗਾ ਕਿ ਸਾਨੂੰ ਇਨਸਟੈਡ ਆਫ ਵੇਸਟਿੰਗ ਆਰ ਮਨੀ ਔਨ ਹਾਈਵੇਜ਼, ਆਪਾਂ ਹਾਈਵੇਜ਼ ਬਣਾਣੇ ਆ, ਬਹੁਤ ਵਧੀਆ ਗੱਲ ਆ। ਆਪਾਂ ਜੀ ਮੁਹੱਲਾ ਕਲੀਨਿਕ ਬਣਾ ਰਹੇ ਆ, ਬਹੁਤ ਵਧੀਆ ਗੱਲ ਆ। ਆਪਾਂ ਲੇਡੀਜ਼ ਲਈ ਕੁਝ ਕਰ ਰਹੇ ਆ, ਆਪਾਂ ਬਾਕੀ ਹੋਰ ਲੋਕਾਂ ਲਈ ਬਹੁਤ ਕੁਝ ਕਰ ਰਹੇ ਆ, ਆਪਾਂ ਸਟੂਡੈਂਟਸ ਲਈ ਕੀ ਕਰ ਰਹੇ ਆ। ਪਿਛਲੇ 5 ਸਾਲ 'ਚ ਤੁਸੀਂ ਮੈਨੂੰ ਇੱਕ ਵੀ ਇਦਾਂ ਦੀ ਪਾਲਿਸੀ ਦਿਖਾ ਦਿਓ ਜਿੱਦਾਂ ਆਪਾਂ ਬੱਚਿਆਂ ਨੂੰ ਅਪਲਿਫਟ ਕੀਤਾ ਹੋਵੇ ਐਜੂਕੇਸ਼ਨ ਦੀ ਤਰਫ। ਨਾ ਕੋਈ ਬੱਚਿਆਂ ਲਈ ਕੋਈ ਯੋਜਨਾ ਹੁੰਦੀ ਆ, ਨਾ ਸਕੋਲਰਸ਼ਿਪਸ ਹੁੰਦੀਆਂ ਆ, ਆਪਣੀ ਜਗ੍ਹਾ ਐਗਜ਼ਿਸਟ ਕਰਦੀਆਂ ਆ, ਬਟ ਉਹ ਵੀ ਹੈਗਾ ਹੈ ਕਿ ਜਿਹੜੇ ਟੌਪ ਬੱਚੇ ਹੋਣਗੇ ਆ ਜਿਨ੍ਹਾਂ ਦੀ ਸਿਫਾਰਿਸ਼ਾਂ ਆ ਉਹਨਾਂ ਨੂੰ ਉਹ ਚੀਜ਼ ਮਿਲ ਜਾਂਦੀ ਆ। ਜਿਹੜੇ ਬਾਕੀ ਬੱਚੇ ਸਫਰ ਹੋ ਰਹੇ ਆ ਉਹੀ ਬੱਚੇ ਬਾਹਰ ਜਾਂਦੇ ਆ। ਤੁਸੀਂ ਚੈੱਕ ਕਰੋਗੇ, ਜਿਹੜਾ ਤੁਸੀਂ ਰੇਸ਼ੋ ਦੇਖੋਗੇ ਜਿਹੜੇ 12th ਤੋਂ ਬਾਅਦ ਜਾ ਰਹੇ ਆ, ਤੇ ਜਾਂ ਤਾਂ ਜਿਹੜੇ ਸਾਡੇ ਮੈਕਸਿਮਮ ਕਰੀਮ ਬੱਚੇ ਨੇ ਜਿਹਨੂੰ ਆਪਾਂ ਕਹਿੰਦੇ ਆ ਕਿ ਜਿਹੜੇ ਬਹੁਤ ਇੰਟੈਲੀਜੈਂਟ ਬੱਚੇ ਨੇ, ਜਾਂ ਤਾਂ ਉਹ ਆਪਣੇ ਆਪ ਨੂੰ 4 ਸਾਲ ਆਪਣੇ ਲਾਈਫ ਦੇ ਇੱਥੇ ਵੇਸਟ ਪੀਕ ਟਾਈਮ ਜਿਸ 'ਚ ਆਪਾਂ ਕੰਮ ਕਰਨਾ ਆ, ਜਿਹਦੇ ਵਿੱਚ ਸਾਡੀ ਇੰਟੈਲੀਜੈਂਸੀ ਵਰਕ ਕਰਨੀ ਆ, ਆਪਾਂ ਸਕਿੱਲ ਦੇ ਨਾਲ ਉਹਨੂੰ ਮੈਚ ਕਰਨਾ ਆ, ਉਹ ਟਾਈਮ ਤਾਂ ਆਪਾਂ ਆਪਣੇ ਆਪ ਨੂੰ ਡ੍ਰੌਪ ਆਊਟ ਫੀਲ ਕਰਾ ਕੇ ਜਾਂ ਫਿਰ ਆਪਾਂ ਉਸ ਚੀਜ਼ ਨੂੰ ਸਹੀ ਜਗ੍ਹਾ ਯੂਟੀਲਾਈਜ਼ ਨਹੀਂ ਕਰਦੇ। ਆਪਾਂ ਮਤਲਬ ਇਦਾਂ ਆ, ਅਗਰ ਇੱਕ ਪੇਪਰ ਲੀਕ ਹੋ ਰਿਹਾ ਤਾਂ ਬੱਚੇ ਦਾ ਪੂਰਾ ਸਾਲ ਸਫਰ ਹੁੰਦਾ ਆ। ਬੱਚੇ ਇੱਕ ਪੇਪਰ ਲਈ 3-3 ਸਾਲ ਵੇਟ ਕਰ ਰਹੇ ਆ, ਪਰ ਉਹ ਬੱਚਿਆਂ ਲਈ ਕੋਈ ਨਾ ਕੋਈ ਅਲੱਗ ਕੋਈ ਚੀਜ਼ ਹੋਣੀ ਚਾਹੀਦੀ ਹੈ ਕਿ ਐਟਲੀਸਟ ਹਰ ਇੱਕ ਬੰਦਾ ਗੌਰਮੈਂਟ ਇਸ ਚੀਜ਼ ਲਈ ਅਕਾਊਂਟੇਬਲ ਹੈਗੀ ਕਿ ਉਹ ਬੱਚਿਆਂ ਦੇ ਪੀਕ ਈਅਰਸ ਬਰਬਾਦ ਕਰ ਰਹੀ ਆ। ਉਹ ਚੀਜ਼ ਆ, ਉਹ ਇੱਕ ਬੱਚਾ ਜਿਹੜਾ ਆਪਣੀ ਸਭ ਤੋਂ ਕਹ ਲਈਏ ਊਰਜਾਵਾਨ ਸਮਾਂ ਇੱਕ ਕਮਰੇ ਦੇ ਅੰਦਰ ਰਹਿ ਕੇ ਗੁਜ਼ਾਰ ਦਿੰਦਾ, ਜਦੋਂ ਬਾਹਰ ਨਿਕਲਦਾ ਉਹਨੂੰ ਪਤਾ ਲੱਗਦਾ ਉਹਦਾ ਪੇਪਰ 50 ਲੱਖ 85 ਲੱਖ 'ਚ ਕੋਈ ਹੋਰ ਖਰੀਦ ਕੇ ਲੈ ਗਿਆ। ਭੈਣੇ, ਜਿਸ ਦੇਸ਼ ਦੇ ਵਿੱਚ ਕਿਸੇ ਰਿਕਸ਼ਾ ਚਾਲਕ, ਆਟੋ ਚਾਲਕ ਦੇ ਬੱਚੇ ਦੇ IPS IAS ਬਣ ਜਾਣ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ, ਉਸ ਨੂੰ ਬਹੁਤ ਪ੍ਰਚਾਰਿਆ ਜਾਂਦਾ ਵੀ ਦੇਖੋ ਇੱਕ ਗਰੀਬ ਘਰ ਚੋਂ ਉੱਠ ਕੇ ਬੱਚਾ ਇਸ ਪਦਵੀ ਤੇ ਪਹੁੰਚ ਗਿਆ। ਹਾਲਾਂਕਿ ਇਹ ਤਾਂ ਅਸਲ 'ਚ ਹੋਣਾ ਹੀ ਚਾਹੀਦਾ, ਇਸ ਨੂੰ ਸੈਲੀਬ੍ਰੇਟ ਕਰਨ ਵਾਲੀ ਐਡੀ ਕੀ ਗੱਲ ਹੈ। ਹਰੇਕ ਬੱਚਾ ਉੱਥੇ ਪਹੁੰਚੇ, ਬੇਸ਼ੱਕ ਗਰੀਬ ਦਾ, ਬੇਸ਼ੱਕ ਅਮੀਰ ਦਾ। ਇਹ ਜਿਹੜਾ ਫਰਕ ਹੈ, ਇਹ ਜਿਹੜੀ ਸੋਚ ਦੇ ਵਿੱਚ ਸਾਡੇ ਪਾੜ ਪਾ ਦਿੱਤਾ ਗਿਆ, ਇਹਨੂੰ ਕਿਵੇਂ ਵੇਖਦੇ ਹੋ ਤੁਸੀਂ? ਇਹ ਤਾਂ ਸਿਰਫ ਤਾਂ ਹੀ ਪਾਇਆ ਗਿਆ ਕਿ ਇਹ ਦੇਖਿਆ ਜਾਵੇ, ਜੇ 50 ਬੰਦੇ ਕੋਈ ਐਗਜ਼ਾਮ ਦੇ ਰਹੇ ਆ, ਉਹਦੇ ਵਿੱਚੋਂ ਅਗਰ ਇੱਕ ਆਟੋ ਚਾਲਕ ਦਾ ਕੋਈ ਬੱਚਾ ਕੱਢ ਕੇ ਇਹਨਾਂ ਨੇ ਅੱਗੇ ਲੈ ਆਂਦਾ, ਉਹਨੂੰ ਇਹਨਾਂ ਨੇ ਪੂਰੇ ਦੇਸ਼ ਦੇ ਵਿੱਚ ਇਹ ਕੱਢ ਕੇ ਨਾ ਕਹੀਏ, ਆਪਾਂ ਐ ਕਹ ਲਈਏ ਵੀ ਉਹ ਆਪਣੇ ਦਮ ਤੇ ਆਇਆ ਵੀ ਹੋਵੇ। ਚਲੋ ਆਇਆ ਆਪਣੇ ਦਮ, ਉਹਨੇ ਮਿਹਨਤ ਕਰਦਾ। ਹਰ ਗਰੀਬ ਬੱਚਾ ਇਹ ਸੋਚਦਾ ਕਿ ਮੈਂ ਇਸ ਪਦ ਤੇ ਜਾਣਾ ਆ, ਮੈਂ ਉਨੀ ਤਰ੍ਹਾਂ ਦੀ ਮਿਹਨਤ ਕਰਾਂ। ਪਰ ਜੇ ਕੋਈ ਗਰੀਬ ਨਹੀਂ ਵੀ ਆ, ਕੋਈ ਅਮੀਰ ਆ, ਅਗਰ ਉਹ ਉਸ ਲੈਵਲ ਤੱਕ ਮਿਹਨਤ ਕਰਦਾ ਆ ਪਰ ਉਹ ਫੇਰ ਪਿੱਛੇ ਰਹਿ ਜਾਂਦਾ। ਕਿਉਂ ਇਹ ਸਿਰਫ ਇੱਕ ਡਿਸਕ੍ਰਿਮੀਨੇਸ਼ਨ ਕਰਦੇ ਆ ਕਿ ਆਪਸ ਹੀ ਲੱਗੀ ਜਾਣ, ਅੱਗੇ ਵਧਣੀ ਨਾ। ਇਹੀ ਸੋਚਣ ਕਿ ਬਸ ਗਰੀਬ ਦੇ ਬੱਚੇ ਉਹ ਵੀ ਮਿਹਨਤ ਕਰਦੇ ਆ। ਅਸੀਂ ਵੀ ਜਦੋਂ ਜੁਡੀਸ਼ਰੀ ਦਾ ਐਗਜ਼ਾਮ ਦਿੰਦੇ ਆ, ਸਾਨੂੰ 24 ਘੰਟੇ ਆਪਣੇ ਆਪ ਨੂੰ ਬੰਦ ਕਰਨਾ ਪੈਂਦਾ। ਜਦੋਂ ਅਸੀਂ ਐਗਜ਼ਾਮ ਦਿੰਦੇ ਅਸੀਂ ਫੇਰ ਪਿੱਛੇ ਰਹਿ ਜਾਂਦੇ। ਕਿਉਂਕਿ ਕੁਝ ਬੱਚੇ ਇਹਨਾਂ ਨੇ ਪਹਿਲੇ ਹੀ ਸੈੱਟ ਕੀਤੇ ਹੁੰਦੇ ਕਿ ਇਹਨਾਂ ਨੂੰ ਅੱਗੇ ਲੈ ਕੇ ਜਾਣਾ, ਤਾਂ ਹੀ ਤਾਂ ਇਹ ਪੇਪਰ ਲੀਕ ਕਰਦੇ ਆ, ਤਾਂ ਹੀ ਇਹ ਸਾਰਾ ਕੁਝ ਕਰਦੇ ਆ, ਇਹਨਾਂ ਚੀਜ਼ਾਂ ਨੂੰ ਅੱਗੇ ਰੱਖਦੇ ਆ। ਉਹ ਇੱਕ ਬੱਚੇ ਦੀ ਸੈਲੀਬ੍ਰੇਸ਼ਨ ਕਰ ਲੈਂਦੇ, ਨੋ ਡਾਊਟ ਉਹਦੀ ਮਿਹਨਤ ਆ, ਬਹੁਤ ਜ਼ਿਆਦਾ ਮਿਹਨਤ ਕਰਦਾ, ਉਹਨੂੰ ਇੱਕ ਸੈਲੀਬ੍ਰੇਟ ਕਰਕੇ ਪੂਰੀ ਦੁਨੀਆ 'ਚ ਇਹਨਾਂ ਨੇ ਕਰ ਦੇਣਾ ਕਿ ਹਾਂਜੀ ਅਸੀਂ ਚੱਕਦੇ ਪਏ ਆ, ਐਜੂਕੇਸ਼ਨ ਦਾ ਢੋਲ ਵਜਾ ਦੇਣਾ ਵੀ ਸਾਡੀ ਐਜੂਕੇਸ਼ਨ ਇੰਨੀ ਚੰਗੀ ਹੈਗੀ ਆ। ਪਰ ਅਸਲ 'ਚ ਕੀ ਆ, ਐਜੂਕੇਸ਼ਨ ਵਿਕੀ ਹੋਈ ਆ, ਵਿਕੀ ਹੋਈ ਆ। ਇਹਨਾਂ ਨੇ ਸਿਰਫ ਤੇ ਸਿਰਫ ਜੇ 50 ਬੱਚਿਆਂ 'ਚੋਂ ਦਿੱਤਾ, ਇੱਕ ਕੋਈ ਗਰੀਬ ਚੱਕ ਲਿਆ, ਬਾਕੀ ਉਹਨੇ ਤਾਂ ਮਿਹਨਤ ਕੀਤੀ, ਬਾਕੀਆਂ ਨੇ ਮਿਹਨਤ ਨਹੀਂ ਕੀਤੀ, ਇਹਨਾਂ ਨੂੰ ਉਹ ਨਹੀਂ ਦੇਖਦਾ। ਐਕਚੁਅਲੀ ਸਿਰਫ ਇੱਕ ਸਟੂਡੈਂਟ ਦੀ ਇਹ ਆਬਜ਼ਰਵ ਕਰਦੇ ਆ ਕਿ ਇੱਕ ਨੇ ਮਿਹਨਤ ਕੀਤੀ ਹੈ। ਆਈ ਥਿੰਕ ਸੋ ਜੋ ਐਗਜ਼ਾਮ 'ਚ ਅਪੀਅਰ ਹੋਏ ਆ ਉਹ ਸਾਰੇ ਉਹ ਬਰਾਬਰ ਮਿਹਨਤ ਕੀਤੇ ਆ। ਹਾਂਜੀ, ਕਿਸੇ ਦੀ ਕਮੀ ਰਹਿ ਜਾਂਦੀ ਹੈ, ਕਿਸੇ ਦੀ ਹੈ, ਬਟ ਜਿਹੜੇ ਐਗਜ਼ਾਮ 'ਚ ਅਗਰ ਡਿਵੀਜ਼ਨ ਆ ਵੀ ਜਾਂਦੀ ਹੈ, ਗਰੀਬ ਦੀ ਵੀ ਆ ਜਾਂਦੀ ਹੈ, ਉਹ ਹਮੇਸ਼ਾ ਪੁਆਇੰਟ ਆਊਟ ਇਹ ਚੀਜ਼ ਨੂੰ ਕਰਦੇ, ਉਹ ਗਰੀਬ ਹੈ। ਵਾਈ? ਕਿਉਂ ਕਰਨਾ ਨਹੀਂ ਚਾਹੀਦਾ ਆ? ਸਾਰੇ ਬਰਾਬਰ ਹੈ। ਮਤਲਬ ਉਹਨਾਂ ਨੂੰ ਹਮੇਸ਼ਾ ਇਹ ਚੀਜ਼ ਆਬਜ਼ਰਵ ਕਰਨੀ, ਇਹ ਕਿਉਂ ਦੱਸਣਾ ਕਿ ਉਹ ਗਰੀਬ ਹੈ? ਇਹ ਦੱਸੋ ਕਿ ਉਹ ਮਿਹਨਤੀ ਆ, ਉਹ ਆਪਣੀ ਮਿਹਨਤ ਕਰਕੇ ਅੱਗੇ ਆਇਆ। ਅੱਛਾ, ਇੱਕ ਹੋਰ ਤਰਕ ਇਸ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈ, ਇਸ ਦੇ ਵਿੱਚ ਰੱਟਾ ਮਾਰਨ ਨੂੰ ਬਹੁਤ ਜ਼ਰੂਰੀ ਬਣਾ ਦਿੱਤਾ ਗਿਆ ਹੈ ਵੀ ਮੈਨੂੰ ਇਹ ਯਾਦ ਹੋਣਾ ਚਾਹੀਦਾ ਪਲਾਸੀ ਦੀ ਲੜਾਈ ਕਦੋਂ ਹੋਈ ਸੀ, ਔਰੰਗਜ਼ੇਬ ਨੇ ਕਦੋਂ ਕਿੱਦਾਂ ਕੀ ਕੀਤਾ, ਪਰ ਮੈਨੂੰ ਇਹ ਨਹੀਂ ਪਤਾ ਵੀ ਮੈਂ ਦੂਜੇ ਬੰਦੇ ਦੀ ਇੱਜ਼ਤ ਕਿੱਦਾਂ ਕਰਨੀ ਹੈ, ਇਨਸਾਨ ਨੂੰ ਇਨਸਾਨ ਕਿਵੇਂ ਸਮਝਣਾ ਹੈ। ਦ ਮੋਰਲ ਵੈਲਿਊਜ਼ ਨਹੀਂ ਸਿਖਾਉਂਦੇ ਆਪਾਂ। ਮੈਂ ਕਹਿੰਦੀ ਆ ਜੋ ਪਾਸਟ ਹੋ ਗਿਆ, ਦ ਇੰਪੋਰਟੈਂਟ ਸਮਝ में ਆਂਦਾ ਆ, ਬਟ ਐਟ ਪ੍ਰੈਜ਼ੈਂਟ ਜੋ ਸਾਨੂੰ ਸੀਰੀਅਸਲੀ ਐਜੂਕੇਸ਼ਨ 'ਚ ਸਾਨੂੰ ਚਾਹੀਦਾ ਆ। ਹੁਣ ਗੱਲ ਕਰਦੇ ਆ ਸਕੂਲ ਦੀ, 8th to 10th 'ਚ ਬੇਸਿਕ, ਅਗਰ ਮੈਡੀਕਲ ਦੀ ਗੱਲ ਕਰਦੇ ਆ, ਸਪੈਸ਼ਲੀ ਬਾਇਓਲੋਜੀ, ਸਾਡੇ ਟੀਚਰਸ ਕੀ ਕਰਦੇ ਆ, ਅਸੀਂ ਬਈ
ਟੌਪਿਕਸ ਐਦਾਂ ਦੇ ਨਹੀਂ ਪੜਾਣੇ ਵੀ ਫੀਲ ਸ਼ਾਈ organs ਨੂੰ describe ਕਰਨ ਲੱਗੇ ਕਿਸੇ ਵੀ ਫੀਮੇਲਸ ਜਾਂ ਮੇਲਸ ਆਰਗਨ ਦੇ ਰਿਲੇਟਡ ਉਹ ਕੀ ਕਹਿੰਦੇ ਹੁੰਦੇ ਨਾ ਸ਼ਾਈ ਫੀਲ ਕਰਦੇ ਆ ਟੀਚਰਸ ਵੀ। ਮੈਂ ਖੁਦ ਫੀਮੇਲਸ ਆ, ਸਾਡੇ ਕੋਲ ਰੇਪ ਦੇ ਕੇਸਿਸ ਆਉਂਦੇ ਆ, ਐਵਰੀਥਿੰਗ ਕੇਸਿਸ ਆਉਂਦੇ ਆ, ਅਸੀਂ ਸਾਹਮਣੇ ਤੋਂ ਗੱਲ ਕਰਦੇ ਆ ਕਿ ਤੁਹਾਡਾ ਹੋਇਆ ਸੀ ਕੀ ਹੋਇਆ ਸੀ। ਕਿਉਂ ਅਗਰ ਅੱਜ ਓਪਨਲੀ ਗੱਲ ਨਹੀਂ ਕੀਤੀ ਜਾਏਗੀ ਇਹ ਚੀਜ਼ ਛੁਪੀ ਰਹਿ ਜਾਏਗੀ। ਹੁਣ ਜੇ ਮੈਂ ਬਾਲਾ ਸਿੱਧੇ ਗੱਲ 'ਚ ਕਹਾਂ, ਸਾਡੇ ਤੇ ਪੰਜਾਬ ਦੇ ਵਿੱਚ ਬਹੁਤਾ ਐ ਹੁੰਦਾ ਬਵਾਸੀਰ ਦੀ ਦਵਾਈ ਨਹੀਂ ਲੈਣ ਜਾਂਦੇ ਵੀ ਮੈਂ ਉੱਥੇ ਜਾ ਕੇ ਦੱਸੂਗਾ ਕਿ ਮੈਂ ਅਨਕੰਫਰਟੇਬਲ ਆ ਕਿ ਮੈਨੂੰ ਪਾਇਲਸ ਹੈ, ਠੀਕ ਹੈ। ਕੁੜੀਆਂ ਗੱਲ ਨਹੀਂ ਕਰਦੀ, ਅਸੀਂ ਪੇਰੈਂਟਸ ਆ, ਠੀਕ ਹੈ, ਕਹਿਣਗੇ ਤਾਂ ਮੇਲਸ ਹੋ ਜਾਂ ਫੀਮੇਲ ਸਾਡੇ ਨਾ ਇਹ ਹੁਣ ਪੜ੍ਹੇ ਲਿਖੇ ਦਾ ਇਹਦੇ ਨਾਲ ਇਹ ਵੀ ਤਾਂ ਕਨੈਕਟ ਹੁੰਦਾ ਵੀ ਕਹਿੰਦੇ ਪੜ੍ਹਿਆ ਲਿਖਿਆ ਕਿੱਥੋਂ ਝਲਕਦਾ ਐਕਚੁਅਲੀ। ਹੁਣ ਮੈਂ ਕਹਿ ਰਹੀ ਹਾਂ ਜਦੋਂ ਅਸੀਂ ਲਾਅ ਕਰਦੇ ਸੀ ਵੀ ਆਰ ਫਰਮ ਦੀ ਸੇਮ ਬੈਚ, ਠੀਕ ਹੈ। ਸਾਡੇ ਟੀਚਰਸ ਪੜਾਉਣ ਤੋਂ ਪਹਿਲਾਂ ਰੇਪ ਦੇ ਟੌਪਿਕ ਕਹਿੰਦੀ ਹੁੰਦੀ ਸੀ ਬॉयਜ਼ ਤੁਸੀਂ ਕੁਝ ਕਹਿਣਾ ਨਹੀਂ ਹੈ। ਕਿਉਂ? ਕਿਉਂਕਿ ਅਗਰ ਜੇ ਉਹਨਾਂ ਨੂੰ ਬੇਸਿਕ ਮੋਰਲਸ ਅੱਛੇ ਮਿਲੇ ਹੁੰਦੇ ਤਾਂ ਇਹ ਗੱਲ ਟੀਚਰ ਜਾਂ ਬੜਿਆਂ ਨੂੰ ਕਹਿਣ ਦੀ ਲੋੜ ਨਹੀਂ ਪੈਣੀ। ਸੈਕਸ ਦੇ ਬਾਰੇ ਕਿਸੇ ਬਾਰੇ ਵੀ ਗੱਲ ਕਰਦੇ ਹੋਏ ਸ਼ਰਮ ਆਉਂਦੀ ਹੈ। ਕਿਉਂ? ਔਰ ਫਿਰ ਇਹ ਗੱਲ ਕਰਦੇ ਆ ਟੈਗ ਲਗਾਇਆ ਜਾਂਦਾ ਹੈ ਵੀ ਆਰ ਮਿਲੇਨੀਅਲਸ ਵੀ ਆਰ ਜੈਨਜ਼ੀਜ਼। ਅਰੇ ਬਈ ਗੱਲ ਕਰਦੇ ਆ ਸਾਰਿਆਂ ਲਈ ਇੰਪੋਰਟੈਂਟ ਹੈ ਸਟੱਡੀ ਐਜੂਕੇਸ਼ਨ। ਅਗਰ ਅੱਜ ਬੈਸਟ ਹੁੰਦੀ ਤਾਂ ਅੱਜ ਇਹ ਚੀਜ਼ ਲੋਕੀ ਸੜਕ 'ਚ ਨਹੀਂ ਘੁੰਮਦੇ, ਅਸੀਂ ਵੀ ਇੱਥੇ ਨਹੀਂ ਖੜੇ ਹੁੰਦੇ। ਜੇ ਉਹਨਾਂ ਨੂੰ ਸੈਕਸ ਐਜੂਕੇਸ਼ਨ ਦਿੱਤੀ ਜਾਵੇ, ਉਹਨਾਂ ਨੂੰ ਪਤਾ ਹੋਵੇ ਵੀ ਆਹ ਸਹੀ ਤੇ ਆਹ ਗਲਤ ਹੈ। ਬਿਲਕੁਲ। ਔਰ ਅਗਰ ਐਜੂਕੇਸ਼ਨ ਵੀ ਬੈਸਟ ਹੁੰਦੀ, ਸਾਡਾ ਇੱਕ ਵੀ ਮਿਨਿਸਟਰ ਬੈਸਟ ਹੁੰਦਾ ਨਾ ਅੱਜ, ਤੇ ਫਿਰ ਕਿਸੇ ਵੀ ਸਟੂਡੈਂਟ ਨੂੰ ਦਿੱਲੀ ਹੋ ਜਾਂ ਜਲੰਧਰ ਹੋ ਜਾਂ ਕਿਤੇ ਵੀ ਹੋ ਆਉਣ ਦੀ ਲੋੜ ਨਹੀਂ ਪੈਣੀ ਸੀ। ਅੱਛਾ, ਨੈਸ਼ਨਲਿਸਟ ਹੋਣਾ ਕੀ ਹੈ? ਦੇਸ਼ ਦੇ ਐਜੂਕੇਸ਼ਨ ਸਿਸਟਮ ਨੂੰ ਬਿਹਤਰ ਬਣਾਉਣ ਦੀ ਆਸ ਲੈ ਕੇ ਧਰਨਾ ਦੇਣਾ ਨੈਸ਼ਨਲਿਸਟ ਹੋਣਾ ਹੈ, ਜਾਂ ਫਿਰ ਸੈਂਟਰ 'ਚ ਬਹਿ ਕੇ ਮੰਤਰੀ ਹੋਣਾ ਤੇ ਆਪਣੀ ਗੱਲ ਤੇ ਵਜਿੱਦ ਰਹਿਣਾ ਨੈਸ਼ਨਲਿਸਟ ਹੋਣਾ ਹੈ? ਨੈਸ਼ਨਲਿਸਟ ਹੋਣਾ ਤਾਂ ਪਹਿਲੀ ਗੱਲ ਹੈ ਕਿ ਪਹਿਲੀ ਗੱਲ ਇਹ ਟੌਪਿਕ ਹੀ ਨਹੀਂ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ। ਟੌਪਿਕ ਨਹੀਂ ਹੈਗਾ ਪਰ ਉਧਰੋਂ ਆ ਰਿਹਾ ਨਾ, ਕਿਉਂਕਿ ਦੇ ਆਰ ਅਨਐਜੂਕੇਟਡ। ਜੇ ਉਹਨੇ ਐਜੂਕੇਟਡ ਹੁੰਦੇ ਤਾਂ ਇੰਨਾ ਉਹਨਾਂ ਨੇ ਟਾਈਮ ਹੀ ਨਹੀਂ ਲਗਾਉਣਾ ਸੀਗਾ। ਮਤਲਬ ਨਾਲ ਦੀ ਨਾਲ ਬਈ ਸਟੂਡੈਂਟ ਹੈ, ਸਾਡਾ ਫਿਊਚਰ ਹੈ, ਉਹ ਮਰ ਰਹੇ ਆ। ਇਹ ਜੀ ਇੱਕ ਮਿੰਟ, ਸਭ ਤੋਂ ਪਹਿਲੀ ਗੱਲ ਹੈ ਨੀਟ ਕਿਤੋਂ? ਮੈਡੀਕਲ ਤੋਂ। ਡਾਕਟਰਸ ਬਣਨਾ ਹੈ, ਸਾਰੇ ਫਿਊਚਰਸ ਡਾਕਟਰਸ ਹੈ, ਸਾਰਿਆਂ ਨੂੰ ਪਤਾ ਹੈ ਕਿ ਡਾਕਟਰਸ ਬਣ ਬਾਹਰ ਚਲੇ ਜਾਂਦੇ। ਇੰਡੀਅਨਸ 'ਚ ਵੈਸੇ ਹੀ ਕੋਈ ਮੈਡੀਕਲ ਬਹੁਤ ਅੱਛੀ ਨਹੀਂ ਹੈ। ਆਈਟੀ ਸੈਕਟਰ ਦੇ ਬੱਚੇ ਸਾਰੇ ਅਮਰੀਕਾ ਲੈ ਗਿਆ, H1B ਲੈ ਗਿਆ, ਡਾਕਟਰ ਬਣਦੇ ਨੇ ਉਹ ਸਾਰੇ ਬਾਹਰ। ਜੇ ਇੱਥੇ ਬਣਦੇ ਨੇ ਵੀ ਤਾਂ ਡਾਕਟਰ ਇਹ ਚਲੋ ਮੈਂ ਇਸ ਗੱਲ 'ਚ ਜਿੰਨਾ ਕੁ ਮੈਂ ਜਾਣਦਾ ਵੀ ਘੱਟ ਨੇ ਜਿਹੜੇ ਸਮਾਜ ਦੇ ਸੇਵਾ 'ਚ ਜਾਂਦੇ ਨੇ, ਬਹੁਤੇ ਉਹ ਨੇ ਜਿਹੜੇ ਪ੍ਰਾਈਵੇਟ ਹਸਪੀਟਲ ਪਾ ਕੇ ਵਧੀਆ ਲੁੱਟ ਕਰਦੇ ਨੇ ਸ਼ਰਿਆਂ। ਮੈਂ ਉਹੀ ਕਹਿ ਰਹੀ ਹਾਂ ਕਿ ਮੈਡੀਕਲ ਉਹਨਾਂ ਲਈ ਤਾਂ ਸਾਡਾ ਮਤਲਬ ਕੀ ਕਹਿੰਦੇ ਹੁੰਦੇ ਆ, ਬਿਮਾਰੀਆਂ ਇੰਨੀਆਂ ਨੇ, ਹੁਣ ਹੀ ਕਰੋਨਾ ਹੋ ਕੇ ਗਿਆ, ਪਤਾ ਨਹੀਂ ਰੇਅਰ ਔਰ ਕੁਝ ਆ ਜਾਏਗਾ ਫਿਊਚਰ 'ਚ, ਸਾਨੂੰ ਨਹੀਂ ਪਤਾ, ਠੀਕ ਹੈ। ਬਟ ਅਗਰ ਉਹੀ ਸਾਡੇ ਲਈ ਅਗਰ ਉਹਨਾਂ ਨੂੰ ਹੀ ਅਸੀਂ ਪੜ੍ਹਾ ਨਹੀਂ ਸਕੀਏ ਫਿਰ ਅਸੀਂ ਕੁਝ ਨਹੀਂ ਕਰ ਸਕਦੇ। ਫਿਰ ਇਸ ਲਈ ਇੱਥੇ ਸੀਟ ਨਹੀਂ ਮਿਲਦੀ। ਇੰਡੀਅਨ ਸਟੂਡੈਂਟ ਚਾਈਨਾ ਜਾਂਦੇ ਨੇ, ਅਮਰੀਕਾ ਜਾਂਦੇ ਨੇ, ਪੜ੍ਹਦੇ ਆ, ਫਿਰ ਇੱਥੇ ਆ ਕੇ ਪੇਪਰ ਦਿੰਦੇ ਆ, ਉਹਦੇ 'ਚ ਵੀ ਫੇਲ ਹੋ ਜਾਂਦੇ। ਕਿਉਂ? ਕਿਉਂਕਿ ਸਾਡੀ ਐਜੂਕੇਸ਼ਨ ਸਿਸਟਮ ਨੇ ਇਹਨਾਂ ਪੇਪਰ ਹੀ ਇਸ ਤਰੀਕੇ ਨਾਲ ਬਣਾਇਆ। ਕਿਉਂ? ਆਊਟ ਆਫ ਇੰਡੀਆ ਪੜ੍ਹ ਕੇ ਆਏ ਹੋ, ਲਿਮਿਟੇਸ਼ਨ ਸੈਟਸ ਕਰਦੇ ਆ। ਹੁਣ ਸਾਡੀ ਆ, ਅਸੀਂ ਫੀਮੇਲ ਲਾਇਰਸ ਆ, ਸਾਨੂੰ ਵੀ ਵਹੀ ਮੇਲ ਐਂਡ ਫੀਮੇਲ ਡਿਸਕ੍ਰਿਮੀਨੇਸ਼ਨ ਬਹੁਤ ਹੁੰਦਾ ਹੈ ਸਾਨੂੰ ਵੀ। ਬਟ ਮੈਂ ਕਹਿੰਦੀ ਹਾਂ ਡਿਸਕ੍ਰਿਮੀਨੇਸ਼ਨ ਨੂੰ ਛੱਡੋ, ਇਸ ਟਾਈਮ ਐਜੂਕੇਸ਼ਨ ਨੂੰ ਅਪਰ ਪੁਆਇੰਟ ਹੋਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਅੱਜ ਨਹੀਂ ਠੀਕ ਕਰਾਂਗੇ ਤੇ ਫਿਊਚਰ ਤੇ ਆਉਣੇ ਵਾਲੇ ਜਿਹੜੇ ਬੱਚੇ ਪੈਦਾ ਹੋ ਰਹੇ ਆ ਉਹਨਾਂ ਲਈ ਵੀ ਫਿਊਚਰ ਜ਼ੀਰੋ। ਬਹੁਤ ਸਾਰੀਆਂ ਸਕੀਮਾਂ ਸਰਕਾਰ ਲੈ ਕੇ ਆਉਂਦੀ ਹੈ। ਕੇਂਦਰ ਜਦੋਂ ਟਰਾਈ ਲੈਂਗੁਏਜ ਦਾ ਮੁੱਦਾ ਲੈ ਕੇ ਆਉਂਦਾ ਤਾਂ ਟਰਾਈ ਲੈਂਗੁਏਜ ਦੇ ਮੁੱਦੇ ਨੂੰ ਐਜੂਕੇਸ਼ਨ ਦਾ ਮੁੱਦਾ ਕਹਿ ਕੇ ਪ੍ਰਚਾਰਦੇ ਨੇ। 3 ਲੈਂਗੁਏਜ ਪੜਾਉਣੀਆਂ ਜ਼ਰੂਰੀ ਨੇ, ਉਹਨਾਂ ਨੂੰ ਐ ਪ੍ਰਚਾਰਦੇ ਨੇ। ਜਦੋਂ ਕੋਈ ਗੱਲ ਹੁੰਦੀ ਹੈ ਤਰਕ ਦੇ ਆਧਾਰ ਤੇ ਉਸ ਨੂੰ ਕਿਤਾਬਾਂ 'ਚੋਂ ਬਹੁਤ ਪਿਆਰ ਨਾਲ ਕੱਟਿਆ ਜਾਂਦਾ, ਰੌਲਾ ਵੀ ਨਹੀਂ ਪੈਂਦਾ। ਜੇ ਤੁਹਾਡੀ ਜੁਡੀਸ਼ਰੀ ਦੇ ਵਿੱਚ ਬਰਾਈਬਰੀ ਦੀ ਗੱਲ ਲਿਖੀ ਜਾਂਦੀ ਹੈ ਵੀ ਹੈਗੀ ਹੈ, ਸੁਪਰੀਮ ਕੋਰਟ ਦਾ ਜੱਜ ਉਹਨੂੰ ਕਹਿੰਦਾ ਵੀ ਸਾਰੀਆਂ ਕਿਤਾਬਾਂ ਜਿੱਥੇ ਪਈਆਂ ਨੇ ਵਾਪਸ ਮੰਗਾਓ, ਕੱਟੋ। ਇਹ ਫਿਰ ਤਰਕ ਕਿੱਥੇ ਹੈ? ਮੈਂ ਉਹੀ ਕਹਿੰਦੀ ਆ, ਬਰਾਈਬਰੀ ਦੀ ਗੱਲ ਕਰਦੇ ਹੋ, ਸਾਡੀ ਜੁਡੀਸ਼ਰੀ ਇਕਲੌਤੀ ਸੀ, ਉਹਦੇ 'ਚ ਵੀ ਉਹਨਾਂ ਨੇ ਕਰਤਾ। ਅਗਰ ਇੰਨਾ ਹੀ ਚੇਂਜ ਕਰਕੇ ਆਂਦੇ ਤਾਂ ਫਿਰ ਸਾਡੀ ਲਾਅ ਲਿਖੀ ਗਈ ਹੈ ਲਾਰਡ ਮੈਕਿਓਲੇ ਵੱਲੋਂ, ਠੀਕ ਹੈ। ਅਗਰ ਇੰਨਾ ਹੀ ਮੋਦੀ ਨੇ ਚੇਂਜ ਕਰਨਾ ਸੀ ਤਾਂ ਸਾਰਾ ਚੇਂਜ ਕਰਦਾ। ਕਿਉਂਕਿ ਇੰਨੇ ਐਜੂਕੇਟਡ ਨਹੀਂ ਹੈ, ਸਿਰਫ ਕਰਪਸ਼ਨ ਐਂਡ ਉਹ ਕਹਿੰਦੇ ਹੁੰਦੇ ਆ ਨਾ, ਇੱਕ ਐਟੀਟਿਊਡ ਪਤਾ ਨਹੀਂ ਕਿਸ ਗੱਲ ਦਾ ਰੱਖਿਆ ਹੋਇਆ, ਮੈਨੂੰ ਇਹ ਚੀਜ਼ ਸਮਝ ਨਹੀਂ ਆ ਰਹੀ। ਫਿਊਚਰ ਹੈ ਆने वाले ਐਜੂਕੇਸ਼ਨ ਸਿਸਟਮ ਨੂੰ ਅਗਰ ਇੰਨੇ ਚੰਗੀ ਤਰ੍ਹਾਂ ਚੇਂਜ ਕਰਨਾ ਫਿਰ ਹਰ ਤਰੀਕੇ ਨਾਲ ਕਰੋ। ਗਲਤ ਬੰਦੇ ਦੇ ਹੱਥ ਦੇਸ਼ ਦਿੱਤਾ ਤੇ ਇਹੀ ਹੋਣਾ, ਠੀਕ ਹੈ। ਮੈਂ ਕਹਿੰਦੀ ਹਾਂ ਹਾਂਜੀ, ਤੁਸੀਂ ਇਹ ਤਾਂ ਹੋ ਗਈ ਪੋਲੀਟੀਸ਼ੀਅਨਸ ਦੀ ਗੱਲ। ਤੁਸੀਂ ਦੇਸ਼ ਦੇ IAS IPS ਬਿਊਰੋਕਰੇਟ ਤਬਕੇ ਨੂੰ ਕਿਵੇਂ ਵੇਖਦੇ ਹੋ? ਕਿਉਂਕਿ ਉਹ ਤਬਕਾ ਹੈ ਜਿਹੜਾ ਕਹਿੰਦੇ ਵੀ ਇੱਕ ਵਾਰੀ
ਉੱਥੇ ਤੱਕ ਪਹੁੰਚਣ ਤੱਕ ਪੂਰਾ ਜ਼ੋਰ ਲਾਉਂਦਾ ਹੈ। ਜਦੋਂ ਉੱਥੇ ਪਹੁੰਚ ਜਾਂਦਾ ਹੈ, ਉਸ ਤੋਂ ਬਾਅਦ ਹਿਊਮੈਨਿਟੀ ਨਾਂ ਦਾ ਸ਼ਬਦ ਉਹਦੇ ਚੋਂ ਖਤਮ ਹੋ ਮੈਂ ਜਾਂਦਾ कहनी ਹੁੰਨੀ ਆ ਅਗਰ ਇਸ ਗੱਲ ਦਾ ਜਵਾਬ ਦੇਤਾ ਨਾ ਫਿਰ ਜ਼ਿਆਦਾ ਕੁਝ ਖਰਾਬ ਹੋ ਜਾਊਗਾ ਠੀਕ ਹੈ ਕਿ ਨਹੀਂ ਬਿਊਰੋਕ੍ਰੇਸੀ ਦਾ ਖਿਲਾਫ ਕਰਦੇ ਅਸੀਂ ਫਿਰ ਸਿੱਧੇ ਜਵਾਬ ਦੇਣੇ ਆ ਸਾਡਾ ਵੀ ਤੁਸੀਂ ਵਕੀਲਾਂ ਨੂੰ ਤਾਂ ਜ਼ਿਆਦਾ ਕੁੰਡੀਆਂ ਪਤਾ ਹੁੰਦੀਆਂ ਨੇ, ਤੁਸੀਂ ਤਾਂ ਕਮਾ ਕੇ ਦੀ ਗੱਲ ਕਰੀਏ ਨਾ ਮੰਨ ਕੇ ਚਲੋ ਅੱਜ ਮੈਂ ਬਿਲਕੁਲ ਸਹੀ ਆ ਠੀਕ ਹੈ ਮੈਂ ਕਹਿੰਦੀ ਆ 1% ਜੁਡੀਸ਼ਰੀ ਵੀ ਛੱਡੋ ਮੇਰਾ ਕੰਮ ਹੈ ਮੈਂ ਪ੍ਰੈਕਟਿਸ ਕਰਦੀ ਆ 10 ਇਅਰਸ ਹੋ ਗਏ ਮੈਨੂੰ ਕਰਦੇ ਜਿੰਨਾ ਮਰਜੀ ਮੈਂ ਕੋਸ਼ਿਸ਼ ਕਰ ਲਾਂ ਕਿ ਨਹੀਂ ਬ੍ਰਾਈਬ ਜਾਂ ਕਰਪਸ਼ਨ ਚ ਨਹੀਂ ਪਾਉਂਗੀ ਆਈ ਨੋ ਮੈਂ ਵੀ ਕੁਝ ਪਰਸੈਂਟ ਉਹਦੇ ਚ ਇਨਕਲੂਡਡ ਆ ਤੇ ਫਿਰ ਅਗਰ ਪਰਸੈਂਟ ਬ੍ਰਾਈਬਰੀ ਤਾਂ ਉਹ ਵੀ ਹੈ ਜੇ ਤੁਸੀਂ ਕਿਸੇ ਤੋਂ ਫੇਵਰ ਲੈਂਦੇ ਹੋ, ਤੁਸੀਂ ਕਿਸੇ ਨੂੰ ਫੇਵਰ ਦਿੱਤਾ ਉਹਦੇ ਤੋਂ ਮੁੜ ਕੇ ਫੇਵਰ ਹੈ ਜੇ ਮੋਦੀ ਨੇ ਅਮਿਤ ਸ਼ਾਹ ਮਤਲਬ ਆਈਪੀਐਸ ਆਈਐਸ ਬਣਦੇ ਆ ਜਦੋਂ ਖੜੇ ਹੋ ਕੇ ਸ਼ਬਦ ਲੈਂਦੇ ਆ ਜਾਂ ਤਾਂ ਉਹ ਸ਼ਬਦ ਲੈਣੀ ਛੱਡ ਦੇਣ ਜਾਂ ਤਾਂ ਫਿਰ ਉਹ ਸ਼ਬਦ ਤੇ ਖੜੇ ਹੋ ਜਾਣ ਸ਼ਬਦ ਲੈਣ ਤੋਂ ਬਾਅਦ ਜ਼ਿਆਦਾ ਖਰਾਬ ਹੋ ਜਾਂਦੇ ਮਤਲਬ ਕਿਉਂਕਿ ਪਤਾ ਹੈ ਉਹਨਾਂ ਨੂੰ ਜਿਸ ਸਿਚੁਏਸ਼ਨ ਔਰੇ ਚ ਉਹ ਬੈਠੇ ਆ ਨਾ ਉਹਨਾਂ ਨੂੰ ਨਾ ਜਾ ਕੇ ਵੀ ਇਹਨਾਂ ਕਰਪਟ ਹੋਣਾ ਪੈਂਦਾ ਆ ਐਕਚੁਅਲ ਦੇ ਵਿੱਚ ਮੈਨੂੰ ਤਾਂ ਇਹ ਢਾਂਚੇ 'ਚ ਹੀ ਗੜਬੜੀ ਲੱਗਦੀ ਹੈ। ਹੁਣ ਜਲੰਧਰ ਦਾ ਡੀਸੀ ਅੰਦਰ ਬੈਠਾ ਹੋਊਗਾ, ਮੈਂ ਕਹਿ ਦਿੰਦਾ ਜਲੰਧਰ ਦਾ ਡੀਸੀ ਹੈ, ਜਲੰਧਰ ਦੇ ਕੋਨੇ-ਕੋਨੇ ਦਾ ਉਹਨੂੰ ਕੁਝ ਨਹੀਂ ਪਤਾ। ਜਲੰਧਰ ਦੇ ਕਿਸੇ ਪਾਸੇ ਭੋਗਪੁਰ ਵਾਲੇ ਪਾਸੇ ਇਧਰ ਸ਼ਾਹਕੋਟ ਵਾਲੇ ਪਾਸੇ ਕੇਸ ਪਿੰਡ 'ਚ ਕਿਵੇਂ ਦਾ ਸਿਸਟਮ ਹੈ ਸਟਰਕਚਰ ਹੈ ਉਹਨੂੰ ਨਹੀਂ ਪਤਾ। ਉਸ ਨੂੰ ਕਿਹਾ ਕੀ ਜਾਂਦਾ ਵੀ ਜ਼ਿਲ੍ਹੇ ਦਾ ਮਾਲਕ ਹੈ, ਜ਼ਿਲ੍ਹੇ ਦਾ ਮਾਲਕ ਇੱਥੇ ਅੰਦਰ ਬੈਠਾ ਹੈ, ਜ਼ਿਲ੍ਹੇ ਦੇ ਮਾਲਕ ਨੂੰ ਕੁਝ ਨਹੀਂ ਪਤਾ। ਜ਼ਿਲ੍ਹੇ ਦੇ ਮਾਲਕ ਤੋਂ ਲੋਕਾਂ ਨੇ ਦਰਖਾਸਤ ਲੈ ਕੇ ਆਉਣੀ ਹੈ, ਹਾਲਾਂਕਿ ਅਸੀਂ ਕੀ ਕਹਿੰਦੇ ਆ ਉਹ ਸਰਵੈਂਟ ਹੈ। ਕਦੀ ਅੱਜ ਤੱਕ ਦੇਖਿਆ ਕਿਸੇ ਸਰਵੈਂਟ ਨੂੰ ਕੁਰਸੀ ਤੇ ਬਿਠਾਇਆ ਹੋਵੇ ਤੇ ਮਾਲਕ ਉਹਨੂੰ ਪਾਣੀ ਪਿਲਾਉਂਦਾ ਫਿਰੇ? ਪਾਣੀ ਪੀਣ ਲਈ ਬਸ ਲੋਕਾਂ ਦੇ ਸਿਰ ਤੇ ਰਾਜ ਕਰਨ ਆਈ ਸਿਚੁਏਸ਼ਨ ਸਾਡੀ ਵੀ ਸੇਮ ਟੂ ਸੇਮ ਚੱਲ ਰਹੀ ਆ ਅਸੀਂ ਪਿਛਲੇ ਕਿੰਨੇ 7 ਜੁਲਾਈ ਤੋਂ ਅਸੀਂ ਸਟ੍ਰਾਈਕ ਐਲਐਮ ਕੀ ਉਹ ਮੁੱਦਾ ਐਲਏਡੀ ਠੀਕ ਹੈ ਫੁੱਲ ਫਾਰਮ ਦੱਸਿਓ ਲੀਗਲ ਏਡ ਡਿਫੈਂਸ ਕਾਉਂਸਲ ਹੁਣ ਇਹ ਤੇ ਦੱਸਿਓ ਵੀ ਇਹਦੇ ਇੱਕ ਕੀ ਕਹਿੰਦੇ ਪਾਲਿਸੀ ਹੈ ਠੀਕ ਹੈ ਜਿੱਦਾਂ ਸਰਕਾਰੀ ਵਕੀਲ ਹੁੰਦੇ ਸੀਗੇ ਐਸ ਪਰ ਇੱਕ ਡਿਫੈਂਸ ਕਾਉਂਸਲ ਰਾਦੀਆਂ ਫ੍ਰੀ ਦਾ ਵਕੀਲ ਫ੍ਰੀ ਦੀ ਜ਼ਮਾਨਤ ਹਾਂ ਕਿਹਨੂੰ ਮਿਲੂਗੀ? ਉਹ ਜਿਹੜੇ ਕ੍ਰਿਮੀਨਲਸ ਆ ਇੱਕ ਚੋਰ ਆ ਸਰਕਾਰੀ ਫਸਾਊਗੀ ਤੇ ਸਰਕਾਰੀ ਉਹਨਾਂ ਨੂੰ ਬਚਾਊਗੀ ਇਹ ਚ ਤੁਸੀਂ ਧਰਨੇ ਤੇ ਵੀ ਬੈਠੇ ਹੋਏ ਬੈਠੇ ਹੋਏ ਆ ਸਰਕਾਰੀ ਪੈਸੇ ਨਹੀਂ ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਵਕੀਲਾਂ ਨੂੰ ਪੈਸੇ ਵੀ ਉਹ ਦੇ ਰਹੇ ਆ ਫਿਰ ਤਾਂ ਐ ਹੋ ਗਿਆ ਤੁਹਾਡੀ ਤਾਂ ਛੁੱਟੀ ਕਰਤੀ। ਚੋਰ ਆਇਆ ਸਾਨੂੰ ਕਿਹਾ ਗਿਆ 2 ਮਹੀਨੇ ਵੇਟ ਕਰੋ ਅਸੀਂ 2 ਮਹੀਨੇ ਤੋਂ ਕੰਮ ਨਾ ਕਰੀਏ ਐਗਜ਼ਾਮਪਲ ਪਤਾ ਕੀ ਆ ਚੋਰ ਚੋਰੀ ਕਰਕੇ ਅੰਦਰ ਗਿਆ ਫ੍ਰੀ ਦਾ ਵਕੀਲ ਮਿਲਿਆ ਫ੍ਰੀ ਦੀ ਜ਼ਮਾਨਤ ਲਈ ਬਾਹਰ ਆਇਆ ਫੇਰ ਚੋਰੀ ਕੀਤੀ ਫੇਰ ਅੰਦਰ ਗਿਆ ਉੱਪਰੋਂ ਉਹਨੂੰ 25000 ਰੁਪਇਆ ਦਿੰਦੇ ਪਿਆ ਇਹ ਕਾਲਾ ਕੋਟ ਪਾਇਆ ਹੀ ਰਹਿ ਗਿਆ। ਇਹ ਬਾਹਰ ਰਹਿ ਗਿਆ ਸਾਨੂੰ ਲੈਣਾ ਪੈ ਰਿਹਾ ਬਹੁਤ ਮਿਹਨਤ ਨਾਲ ਪਾਇਆ ਪਰ ਜਿਹੜਾ ਮਿਹਨਤ ਹੈ ਉਹ ਸਾਰਿਆਂ ਨੂੰ ਦਿਖਦੀ ਨਹੀਂ ਮੈਂ ਕਿਹਾ ਸਰ ਜਿਹੜਾ ਆਪਾਂ ਉਹ ਵਾਲਾ ਵਰਗ ਹੈਗਾ ਜਿਹੜਾ ਲੋਕਾਂ ਨੂੰ ਹੱਕਾਂ ਲਈ ਲੜਦੇ ਆ ਆਪਾਂ ਕਿੰਨੀ ਦੁਨੀਆ ਨੂੰ ਆਪਾਂ ਉਹਨਾਂ ਦੇ ਰਾਈਟਸ ਉਹਨਾਂ ਨੂੰ ਦਵਾਈਦੇ ਆ ਜਾਂ ਆਫਿਸ ਉਹਨਾਂ ਦੀ ਡਿਊਟੀ ਦੱਸੀ ਹੁੰਦੇ ਆ ਪਰ ਆਪਾਂ ਇੰਨੇ ਦਿਨਾਂ ਤੋਂ ਸਫਰ ਕਰ ਰਹੇ ਆ ਇੱਕ ਵੀ ਕੋਈ ਸ਼ਹਿਰ ਦਾ ਕੋਈ ਵੀ ਬੰਦਾ ਜਾਂ ਨੁਮਾਇੰਦਾ ਪੂਰੇ ਦੇਸ਼ 'ਚ ਸਾਡੇ ਨਾਲ ਕਿਸੇ ਨੇ ਸਟੈਂਡ ਲਿਆ ਹੋਵੇ ਵਕੀਲ ਵਰਗ ਹਰ ਇੱਕ ਜਗ੍ਹਾ ਪਹੁੰਚਦਾ ਅੱਜ ਸਟੂਡੈਂਟਸ ਨਾਲ ਖੜਾ ਆ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਹਾਈ ਕੋਰਟ ਦੇ ਵਕੀਲ ਪਹੁੰਚੇ ਆ ਅੱਛਾ ਬਾਈ ਜੀ ਮਾਫੀ ਚਾਹੁੰਦਾ ਹਾਂਜੀ। ਅੰਤ ਚ ਇਹ ਦੱਸ ਦਿਓ ਵੀ ਇੱਥੇ ਕੋਈ ਕੈਪ ਵੀ ਹੈ ਜਿਹੜੀ ਤੁਸੀਂ ਹੁਣੀ ਦੱਸੀ ਹੈ ਵੀ ਇਸ ਵਿਅਕਤੀ ਨੂੰ ਮਿਲ ਸਕਦਾ ਹੈ ਕਹਿਣ ਦਾ ਭਾਵ ਵੀ ਕੋਈ ਫਾਈਨੈਂਸ਼ੀਅਲ ਤੌਰ ਤੇ ਨਹੀਂ ਅਰੇਂਜ ਕਰ ਸਕਦਾ ਕਿ ਕੋਈ ਵੀ ਲੈ ਸਕਦਾ ਐਕਚੁਅਲੀ ਸੀਗਾ ਨੀਡੀ ਲੋਕਾਂ ਲਈ ਐਕਚੁਅਲ ਦੇ ਵਿੱਚ ਪਹਿਲਾਂ ਤਾਂ ਨੀਡੀ ਨੂੰ ਮਿਲਦਾ ਸੀ ਕੁਝ ਲਿਮਿਟੇਸ਼ਨ ਸੀ ਲਿਮਿਟੇਸ਼ਨ ਸੀਗਾ ਪਾਲਿਸੀ ਲੈ ਕੇ ਆ ਹੋ ਗਏ ਗਿਆ ਆ ਇਹ ਪੂਰੀ ਪਾਲਿਸੀ ਆ ਗਈ ਆ ਅੰਦਰੋਂ ਪ੍ਰਚਾਰ ਹੋ ਰਿਹਾ ਆ ਜੇਲ੍ਹਾਂ ਵਿੱਚ ਜਾਇਆ ਜਾ ਰਿਹਾ ਆ ਐਕਚੁਅਲ ਦੇ ਵਿੱਚ ਕੀ ਹੋ ਰਿਹਾ ਹੈ ਇਹ ਅਸੀਂ ਆਪਣੇ ਲਈ ਨਹੀਂ ਉੱਥੇ ਵੀ ਬੈਠੇ ਉੱਥੇ ਅਸੀਂ ਲੋਕਾਂ ਲਈ ਬੈਠੇ ਆ ਤਾਂ ਕਿ ਬਾਹਰ ਦਿਨ ਭਰ ਤੁਸੀਂ ਦੇਖੋ ਚੋਰੀਆਂ ਹੋ ਰਹੀਆਂ ਕਿਉਂ ਹੋ ਰਹੀਆਂ ਕਿਉਂਕਿ ਚੋਰਾਂ ਨੂੰ ਪਤਾ ਹੈ ਸਾਨੂੰ ਫੀਸ ਨਹੀਂ ਦੇਣੀ ਪੈਣੀ ਸਾਨੂੰ ਫ੍ਰੀ ਦਾ ਵਕੀਲ ਮਿਲ ਜਾਣਾ ਸਾਨੂੰ ਜ਼ਮਾਨਤ ਨਹੀਂ ਦੇਣੀ ਪੈਣੀ ਜ਼ਮਾਨਤ ਦੇ ਪੈਸੇ ਨਹੀਂ ਭਰਨੇ ਪੈਣੇ ਸਾਡੀ ਜ਼ਮਾਨਤ ਹੋ ਜਾਣੀ ਅਸੀਂ ਬਾਹਰ ਆ ਜਾਣਾ ਇਹ ਐਕਚੁਅਲ 'ਚ ਅਸੀਂ ਵੀ ਸਮਾਜ ਲਈ ਬੈਠੇ ਆ ਉੱਥੇ ਇਹ ਨਹੀਂ ਕਿ ਅਸੀਂ ਆਪਣੇ ਲਈ ਬੈਠੇ ਕਿ ਸਾਡਾ ਕੰਮ ਗਿਆ ਨਾ ਨਾ ਅਸੀਂ ਸਮਾਜ ਲਈ ਬੈਠੇ ਜੇ ਇਦਾਂ ਹੀ ਚੱਲਦਾ ਰਿਹਾ ਸਮਾਜ 'ਚ ਕ੍ਰਾਈਮ ਹੋਰ ਵਧੀ ਜਾਣਾ ਬਹੁਤ ਮੈਨੂੰ ਨਿੱਜੀ ਤੌਰ ਤੇ ਬਹੁਤ ਚੰਗਾ ਲੱਗਾ ਤੁਹਾਡੇ ਸਾਰਿਆਂ ਨਾਲ ਗੱਲ ਕਰਕੇ ਬਹੁਤ ਉਸਾਰੂ ਗੱਲਾਂ ਹੋਈਆਂ ਜੇ ਕੁਝ ਹੋਰ ਤੁਸੀਂ ਅੰਤ 'ਚ ਕਹਿਣਾ ਚਾਹੁੰਦੇ ਹੋ ਇਹੀ ਕਹਿਣਾ ਚਾਹੁੰਦੇ ਕਿ ਜਿਹੜੀ ਐਲਏਡੀਸੀ ਸਿਸਟਮ ਹੈਗਾ ਆ ਇੱਕ ਇਦਾਂ ਦਾ ਫਰੇਮਵਰਕ ਹੋਣਾ ਚਾਹੀਦਾ ਆ ਕਿ ਜਿਹੜੇ ਲੋਕਾਂ ਦੀ ਹਰਾਸਮੈਂਟ ਨਾ ਹੋਵੇ ਇਹ ਲੋਕਾਂ ਦੀ ਬੈਟਰਮੈਂਟ ਲਈ ਆ ਤੇ ਸਾਡੇ ਉੱਤੇ ਕਿਸੇ ਵੀ ਵਰਗ ਦੇ ਉੱਤੇ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ ਇਦਾਂ ਦੀ ਪਾਲਿਸੀਜ਼ ਬਣਾਉਣਾ ਚਾਹੀਦਾ ਇਹ ਤੇ ਲੋਕਾਂ ਦੇ ਲਈ ਵੀ ਪ੍ਰੋਬਲਮ ਆ ਜਿਹੜੇ ਵਿਕਟਿਮਸ ਨੇ ਤੇ ਇਹ ਤੇ ਵਕੀਲਾਂ ਲਈ ਹੋਰ ਵੀ ਜ਼ਿਆਦਾ ਪ੍ਰੋਬਲਮ ਹੈਗੀ ਆ ਇਹੀ ਨੇ ਮੇਨ ਚੀਜ਼ ਠੀਕ ਹੈ ਥੈਂਕ ਯੂ ਬਹੁਤ ਚੰਗਾ ਲੱਗਾ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਕੇ ਵਿਚਾਰ ਤੁਸੀਂ ਸੁਣੇ ਨੇ ਵਿੱਚ ਹੀ ਲਪੇਟ ਲਏ ਨੇ ਇੱਕੋ ਵੀਡੀਓ 'ਚ ਸਾਰੇ ਵਕੀਲ ਵੀ ਤੇ ਸਟੂਡੈਂਟਸ ਵੀ ਪੋਲੀਟੀਸ਼ੀਅਨ ਤਾਂ ਲਪੇਟੇ ਹੀ ਗਏ ਨੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਦਿਓ ਧੰਨਵਾਦ ਜੰਤਰ ਮੰਤਰ ਤੇ ਲਗਾਤਾਰ ਵਿਦਿਆਰਥੀ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਮੰਗ ਇੱਕੋ ਹੀ ਹੈ ਕਿ ਸਿਸਟਮ 'ਚ ਬਦਲਾਅ ਹੋਵੇ ਅਤੇ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲਿਆ ਜਾਵੇ ਤਾਂ ਕਿ ਅਕਾਊਂਟੇਬਿਲਟੀ ਤੈਅ ਹੋ ਸਕੇ ਮੇਰੇ ਨਾਲ ਇੱਕ ਸਾਥੀ ਮੌਜੂਦ ਨੇ +2 ਕਰ ਰਹੇ ਨੇ ਗੱਲਬਾਤ ਇਹਨਾਂ ਦੇ ਨਾਲ ਕਰਦੇ ਹਾਂ ਕਿਉਂਕਿ ਅੱਜ ਇਕੱਠ ਜਲੰਧਰ ਦੇ ਵਿੱਚ ਵੀ ਹੋਇਆ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਕਿਹੜੀ ਕਲਾਸ ਦੇ ਵਿਦਿਆਰਥੀ ਹੋ ਦੱਸਿਓ
ਮੇਰਾ ਨਾਮ ਅੰਸ਼ ਹੈ ਤੇ ਪੂਰਾ ਨਾਮ ਆਸ਼ੀਸ਼ ਚੋਪੜਾ ਹੈ ਤੇ ਮੈਂ +2 ਕਾਮਰਸ ਦੇ ਵਿੱਚ ਪੜ੍ਹ ਰਿਹਾ ਲੋਕਲ ਜਲੰਧਰ ਤੋਂ ਹੀ। ਤੇ ਦੇਖੋ ਤੁਹਾਨੂੰ ਕਿਹੜੀ ਚੀਜ਼ ਇੱਥੇ ਖਿੱਚ ਕੇ ਲਿਆਈ? ਤੁਸੀਂ ਹਲੇ +2 ਕਰ ਰਹੇ ਹੋ, ਇਸ ਧਰਨੇ ਦੇ ਵਿੱਚ ਆਉਣ ਦੇ ਲਈ ਤੁਹਾਨੂੰ ਕਿਹੜੀ ਚੀਜ਼ ਨੇ ਇਨਕਰੇਜ ਕੀਤਾ ਕਿ ਮੇਰਾ ਜਾਣਾ ਫਰਜ਼ ਹੈ ਜਾਂ ਮੈਨੂੰ ਜਾਣਾ ਚਾਹੀਦਾ ਹੈ? ਜਾਂ ਫਿਰ ਇੱਕ ਹੋਰ ਜਿਹੜੀ ਇਸ ਸਾਰੇ ਪ੍ਰੋਟੈਸਟਰਸ ਦੇ ਨਾਲ ਗੱਲ ਜੋੜੀ ਜਾ ਰਹੀ ਹੈ ਵੀ ਸਾਰੇ ਮਜ਼ੇ ਲੈਣ ਆ ਰਹੇ ਨੇ, ਤੁਸੀਂ ਕੀ ਕਹੋਗੇ? ਦੇਖੋ ਜਿਹੜੇ ਮਜ਼ੇ ਲੈਣ ਆ ਰਹੇ ਉਹਨਾਂ ਨੇ ਤਾਂ ਫਿਰ ਮਜ਼ੇ ਲੈਣ ਆਣਾ ਹੈ। ਮੈਂ ਜੇ ਕਹਾਂ ਮੈਂ ਕਿਸ ਕਰਕੇ ਆਇਆ, ਦੇਖੋ ਕੱਲ ਨੂੰ ਅਸੀਂ ਵੀ ਕੋਈ ਪੇਪਰ ਦੇਣਾ ਹੈ ਨਾ, ਅਸੀਂ ਵੀ ਹੋ ਸਕਦਾ, ਚਲੋ ਮੈਂ ਕਾਮਰਸ ਕਰ ਰਿਹਾ, ਸਾਡੇ ਲਈ ਤਾਂ ਕੋਈ ਇੰਨਾ ਕੋਈ ਐਗਜ਼ਾਮ ਹੈ ਨਹੀਂਗਾ, ਬਟ ਸਟਿਲ ਮੇਰੇ ਦੋਸਤ ਹੈਗੇ ਸਾਇੰਸ ਦੇ ਵਿੱਚ, ਨਾਨ ਮੈਡੀਕਲ ਦੇ ਵਿੱਚ, ਉਹਨਾਂ ਨੇ ਵੀ ਨੀਟ ਕਲੀਅਰ ਕਰਨਾ ਹੈ। ਤੇ ਜਦੋਂ ਇੱਦਾਂ ਆਪਾਂ ਦੇਖਦੇ ਵੀ 21 ਸਟੂਡੈਂਟਸ ਨੂੰ ਆਪਾਂ ਸ਼ਰਧਾਂਜਲੀ ਦੇ ਰਹੇ ਹਾਂ ਤੇ ਇੱਦਾਂ ਹੋਣਾ ਨਹੀਂ ਨਾ ਚਾਹੀਦਾ। ਹੁਣ ਸਾਡਾ ਫਿਊਚਰ ਹੈ, ਮੈਂ ਆਪਣੇ ਫਿਊਚਰ ਲਈ ਇੱਥੇ ਆਇਆ ਹਨਾ। ਸਰਕਾਰ ਸਿਸਟਮ ਇੰਨਾ ਖਰਾਬ ਹੋ ਚੁੱਕਾ, ਕੱਲ੍ਹ ਨੂੰ ਨਰਸਰੀ ਦਾ ਪੇਪਰ ਵੀ ਲੀਕ ਹੋ ਜਾਊਗਾ, UKG ਦਾ ਵੀ ਪੇਪਰ ਲੀਕ ਹੋ ਜਾਊਗਾ। ਇਸ ਲਈ ਸਿਸਟਮ ਜਿਹੜਾ ਆ ਇਹ ਸੁਧਰਨਾ ਚਾਹੀਦਾ ਆ ਤੇ ਮੈਂ ਸਿਸਟਮ ਕਰਕੇ ਇੱਥੇ ਆਇਆ। ਮੈਨੂੰ ਸਿਸਟਮ ਦਾ ਜਿਹੜਾ ਖਲਾਰਾ ਜਿਹਾ ਪਿਆ ਹੋਇਆ, ਮੈਸ ਕੀਤਾ ਹੋਇਆ ਜਿਹੜਾ ਕ੍ਰੀਏਟ, ਉਹ ਮੈਨੂੰ ਇੱਕ ਐਜ਼ ਅ ਸਿਟੀਜ਼ਨ ਮੈਨੂੰ ਇੱਕ ਡਿਊਟੀ ਲੱਗੀ ਕਿ ਮੈਂ ਇਸ ਲਈ ਜਾਵਾਂ। ਤੇ ਇਹ ਕਿਉਂਕਿ ਇੱਕ ਆਵਾਜ਼ ਜਿਹੜੀ ਆ ਮੈਟਰ ਕਰਦੀ ਹੈ। ਤੁਹਾਡੇ ਘਰਦਿਆਂ ਦੀ ਕੀ ਆਵਾਜ਼ ਸੀ ਜਦੋਂ ਤੁਸੀਂ ਕਿਹਾ ਕਿ ਮੈਂ ਪ੍ਰੋਟੈਸਟ ਲਈ ਜਾਣਾ ਹੈ, ਤਾਂ ਉਹ ਕੀ ਕਹਿ ਰਹੇ ਸੀ? ਮੇਰੇ ਘਰ ਦੇ ਪਹਿਲਾਂ ਤਾਂ ਜਿੱਦਾਂ ਕਹਿ ਰਹੇ ਸੀ ਕਿ ਨਹੀਂ ਜਾਣਾ, ਕਿਉਂਕਿ ਦੇਖੋ ਗੱਲ ਉਹਨਾਂ ਦੀ ਵੀ ਸਹੀ ਹੈ, ਜੋ ਕੁਝ ਦਿੱਲੀ 'ਚ ਹੋਇਆ ਸਟੂਡੈਂਟਸ ਦੇ ਨਾਲ ਹਨਾ, ਅੰਡਰ 18s ਦੇ ਨਾਲ ਜੋ ਵੀ ਹੋਇਆ, ਕੁੜੀਆਂ ਨਾਲ ਜੋ ਵੀ ਹੋਇਆ, ਉਹ ਸੱਚਮੁੱਚ ਇੱਕ ਦਰਦਨਾਕ ਤੇ ਖੌਫਨਾਕ ਮੰਜ਼ਰ ਸੀ। ਤੇ ਉਹਦੇ ਕਰਕੇ ਮੇਰੇ ਪੇਰੈਂਟਸ ਜਿਹੜੇ ਆ ਮੈਨੂੰ ਅਲਾਉ ਨਹੀਂ ਕਰ ਰਹੇ ਸੀ ਜਾਣ ਨੂੰ, ਬਟ ਮੈਂ ਉਹਨਾਂ ਨੂੰ ਇਹ ਕਿਹਾ ਵੀ ਜੇ ਮੈਂ ਉੱਥੇ ਹੁੰਦਾ ਤੁਸੀਂ ਮੇਰੇ ਲਈ ਆਵਾਜ਼ ਚੁੱਕਣੀ ਸੀ। ਤੇ ਕਿਉਂ ਮੇਰਾ ਭਰਾ ਵੀ ਹੁਣ ਛੋਟਾ ਲਿਟਲ ਬ੍ਰਦਰ ਵੀ ਹੈਗਾ ਮੇਰਾ ਤੇ ਯੰਗਰ ਬ੍ਰਦਰ, ਉਹਨੇ ਵੀ ਮੈਨੂੰ ਉਹਦੇ ਵੀ ਬਹੁਤ ਵੱਡੇ ਸੁਪਨੇ ਆ ਤੇ ਮੈਂ ਨਹੀਂ ਚਾਹੁੰਦਾ ਵੀ ਉਹ ਅੱਗੇ ਜਾ ਕੇ ਸਟੱਡੀ ਕਰੇ, ਇੰਨਾ ਹਾਰਡ ਵਰਕ ਕਰੇ, ਕਿਉਂਕਿ ਆਪਾਂ ਦੇਖਦੇ ਜੋ ਕੋਈ ਨੀਟ ਵਗੈਰਾ MBBS ਦਾ ਐਗਜ਼ਾਮ ਦਿੰਦਾ ਹੈ ਉਹ ਕਿਵੇਂ ਕਮਰਿਆਂ ਦੇ ਵਿੱਚ ਬੰਦ ਰਹਿੰਦਾ ਆ ਹਨਾ। ਤੇ ਜਦੋਂ ਉਹਨੂੰ ਪਤਾ ਲੱਗਦਾ ਕਿ ਯਾਰ ਮੇਰਾ ਪੇਪਰ ਨਹੀਂ ਕਲੀਅਰ ਹੋਇਆ, ਜੇ ਕਲੀਅਰ ਵੀ ਹੋਇਆ ਤੇ ਪੇਪਰ ਲੀਕ ਹੋ ਗਿਆ ਹਨਾ। ਤੁਸੀਂ ਜ਼ਿੰਦਗੀ ਦੇ ਕੀਮਤੀ ਪਲ ਉਸ ਪੜ੍ਹਾਈ ਨੂੰ ਦੇ ਦਿੰਦੇ ਹੋ ਤੇ ਜਿੱਦਣ ਤੁਹਾਡੀ ਉਸ ਮਿਹਨਤ ਦਾ ਮੁੱਲ ਪੈਣਾ ਹੁੰਦਾ, ਤੁਸੀਂ ਪੇਪਰ ਤੇ ਜਾ ਕੇ ਲਿਖਣਾ ਹੁੰਦਾ, ਉਦੋਂ ਤੁਹਾਨੂੰ ਪਤਾ ਲੱਗੇ ਵੀ ਤੇਰੇ ਕਮਰੇ 'ਚ ਬੈਠੇ ਦਾ ਕੋਈ ਮੁੱਲ ਨਹੀਂ ਪਿਆ, ਕੋਈ 15 20 85 50 ਲੱਖ ਰੁਪਈਆ ਦੇ ਕੇ ਪੇਪਰ ਲੈ ਗਿਆ। ਇਟ ਮੀਨਸ ਕਿ ਤੇਰੀ ਉਸ ਮਿਹਨਤ ਤੋਂ ਜ਼ਿਆਦਾ ਮੁੱਲ ਉਸ ਦੇ ਪੈਸਿਆਂ ਦਾ ਹੋ ਗਿਆ ਤੇ ਉਹ ਸਾਰਾ ਕੁਝ ਲੁੱਟ ਕੇ ਲੈ ਗਿਆ। ਹਾਂਜੀ ਐਗਜ਼ੈਕਟਲੀ, ਤੁਸੀਂ ਬਿਲਕੁਲ ਸਹੀ ਕਿਹਾ। ਤੇ ਦੇਖੋ ਘਰ ਦੇ ਇਹ ਨਹੀਂ ਆ ਵੀ ਨੀਟ ਦੇ ਵਿੱਚ ਤੁਸੀਂ ਮਤਲਬ ਘਰ ਦੇ ਜੇ ਨੀਟ ਕਰਾ ਰਹੇ MBBS ਕਰਾ ਰਹੇ ਤੇ ਉੱਥੇ ਜ਼ਿਆਦਾ ਪੈਸੇ ਲੱਗ ਰਹੇ ਆ। ਐਕਚੁਅਲੀ ਹਰ ਪੇਰੈਂਟਸ ਜਿਹੜੀ ਆ ਸਟੱਡੀ ਕਰਾ ਰਿਹਾ ਨਾ ਬੱਚਿਆਂ ਨੂੰ ਬੜਾ ਔਖਾ ਹੋ ਕੇ ਕਰਾ ਰਿਹਾ ਹੈ। ਸਕੂਲ ਦੀਆਂ ਫੀਸਿਸ ਇੰਨੀਆਂ ਆ, ਕੋਰਸ ਫੀਸ ਇੰਨੀ ਆ ਹਨਾ, ਬਟ ਜੇ ਅੱਜ ਆਪਾਂ ਗੱਲ ਕਹਿੰਦੇ ਆ ਵੀ ਪੜ੍ਹਾਈ ਕਰਕੇ ਵੀ ਕੋਈ ਫਾਇਦਾ ਨਹੀਂ ਹੈ, ਜੇ ਸਿਸਟਮ ਇੱਦਾਂ ਦਾ ਆ ਤੇ ਇਹ ਗੱਲ 101% ਟਰੂ ਆ ਕਿ ਪੜ੍ਹਾਈ ਕਰਕੇ ਵੀ ਕੋਈ ਫਾਇਦਾ ਨਹੀਂ। ਬਿਲਕੁਲ ਬਿਲਕੁਲ, ਇਹ ਗੱਲ ਆਮ ਕਹੀ ਜਾਂਦੀ ਹੈ ਤੇ ਇਸੇ ਨੂੰ ਆਧਾਰ ਬਣਾ ਕੇ ਇਹ ਕਿਹਾ ਜਾਂਦਾ ਵੀ ਬਾਹਰ ਵੀ ਬੱਚੇ ਇਸੇ ਕਰਕੇ ਜਾ ਰਹੇ ਨੇ ਕਿ ਇੱਥੇ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਹੁੰਦਾ, ਸਾਰੀ ਪੜ੍ਹਾਈ ਕੀਤੀ ਵੇਸਟ ਹੋ ਜਾਂਦੀ ਹੈ, ਫਿਰ ਕੰਮ ਉਹੀ ਕੋਈ ਆਪਣਾ ਕਹਿ ਲਓ ਵੀ ਖੁਦ ਐਂਟਰਪ੍ਰੇਨਿਓਰਸ਼ਿਪ ਕਰ ਲਓ ਤਾਂ ਠੀਕ ਹੈ, ਅਦਰਵਾਈਜ਼ ਕਿਸੇ ਦੇ ਅੰਡਰ ਕੰਮ ਕਰ ਲਓ, ਕਾਰਪੋਰੇਟ ਮਜ਼ਦੂਰ ਬਣ ਜਾਓ ਤਾਂ ਸਰਦਾ। ਤੁਸੀਂ ਕੀ ਦੇਖਦੇ ਹੋ ਐਜ਼ ਏ ਜਿਸ ਏਜ 'ਚ ਤੁਸੀਂ ਹੁਣ ਹੋ, ਤੁਸੀਂ ਜਦੋਂ ਆਪਣੇ ਸਕੂਲ ਦੇ ਅੰਦਰ ਦੇਖਦੇ ਹੋ ਤਾਂ ਤੁਹਾਨੂੰ ਰੈਸ਼ਨੈਲਿਟੀ ਤਰਕ ਨਜ਼ਰ ਆਉਂਦਾ, ਦੇਖ ਪਾਉਂਦੇ ਹੋ ਤੁਸੀਂ, ਜਾਂ ਸਵਾਲ ਕਰਦੇ ਹੋ ਜਦੋਂ ਤੁਹਾਨੂੰ ਰੈਸ਼ਨੈਲਿਟੀ ਨਜ਼ਰ ਆਉਂਦੀ, ਸਮਝਦੇ ਹੋ ਰੈਸ਼ਨੈਲਿਟੀ? ਹਾਂਜੀ ਜੀ, ਮੈਨੂੰ ਲੱਗ ਰਿਹਾ ਕਿ ਲਾਈਕ ਸਕੂਲ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਪੰਜਾਬ ਜਿਹੜਾ ਹੈ ਬਾਹਰ ਜਾ ਰਿਹਾ ਆ, ਪੰਜਾਬ ਈਵਨ ਮੇਰਾ ਵੀ ਇਹੀ ਹੈ ਵੀ ਮੈਂ ਬਾਹਰ ਜਾਣਾ, ਬਾਹਰ ਜਾ ਕੇ ਸਟੱਡੀ ਕਰਨੀ ਆ, ਕਿਉਂਕਿ ਇੰਡੀਆ ਦੇ ਵਿੱਚ ਨੋ ਡਾਊਟ ਇੰਡੀਆ ਦੀ ਸਟੱਡੀ ਬਹੁਤ ਵਧੀਆ ਆ, ਇੰਡੀਆ ਦੀ ਜਿਹੜੀ ਸਟੱਡੀ ਆ ਬੈਸਟ ਆ ਵਰਲਡ ਦੇ ਵਿੱਚ, ਤੇ ਇੰਡੀਆ ਡੈਮੋਕ੍ਰੈਟਿਕ ਕੰਟਰੀ ਵੀ ਸਭ ਤੋਂ ਲਾਰਜੈਸਟ ਡੈਮੋਕ੍ਰੇਸੀ ਆਪਣੇ ਇੰਡੀਆ ਦੇ ਵਿੱਚ। ਬਟ ਇੱਕ ਜਿਹੜਾ ਸਟੂਡੈਂਟ ਹੈ ਉਹ ਜਦੋਂ ਫੰਬਲ ਹੋ ਜਾਂਦਾ ਆ ਕਿ ਮੈਂ ਕਿੱਦਾਂ ਕਰਾਂ, ਮੈਂ ਬਹੁਤ ਜ਼ਿਆਦਾ ਫੰਬਲ ਹੋਇਆ। ਮੈਂ UPSC ਦਾ ਵੀ ਸੋਚਿਆ, ਮੈਂ +10th ਦੇ ਵਿੱਚ ਜਦੋਂ ਸੀਗਾ, ਈਵਨ ਜਦੋਂ ਮੈਂ +1 ਵੀ ਕਲੀਅਰ ਕਰ ਰਿਹਾ ਸੀ ਕਾਮਰਸ ਦੇ ਵਿੱਚ, ਉਦੋਂ ਵੀ ਮੇਰੇ ਮਨ 'ਚ ਸੀਗਾ ਵੀ ਮੈਂ ਸਾਇੰਸ ਕਿਉਂ ਨਹੀਂ ਰੱਖੀ। ਐਕਚੁਅਲੀ ਨਾ ਤਾਂ ਗਾਈਡੈਂਸ ਹੈ ਬੱਚਿਆਂ ਕੋਲ, ਟੀਚਰਸ ਵੀ। ਪਰ ਇੱਕ ਗੱਲ ਮੈਂ ਤੁਹਾਡੀ ਜਾਣਕਾਰੀ ਦੇ ਲਈ ਦੱਸ ਰਿਹਾ, ਇਸ ਉਮਰ 'ਚ ਫੰਬਲ ਹੋਣਾ ਬਹੁਤ ਚੰਗੀ ਗੱਲ ਹੈ। ਤੁਹਾਡੇ ਵਿਚਾਰ ਪਣਪ ਰਹੇ ਨੇ, ਤੁਸੀਂ ਪਿਛਲੇ ਵਿਚਾਰ ਨੂੰ ਕੱਟ ਰਹੇ ਹੋ, ਨਵਾਂ ਵਿਚਾਰ ਪੈਦਾ ਕਰ ਰਹੇ ਹੋ, ਇਹ ਬਹੁਤ ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੈ। ਕੈਰੀ ਔਨ ਕਰੀ।
ਤੇ ਮਤਲਬ ਜਿੱਦਾਂ ਮਤਲਬ ਹੁਣ ਫੰਬਲ ਹੋ ਰਿਹਾ ਹੈ ਹਰ ਕੋਈ, ਤੇ ਉਹਨੂੰ ਸਮਝ ਨਹੀਂ ਆ ਰਿਹਾ ਵੀ ਮੈਂ ਕਰਾਂ ਕੀ ਕਰਾਂ, ਕਿ ਅੱਧੀ ਲਾਈਫ ਤਾਂ ਬੱਚੇ ਦੀ ਉਹ ਸੋਚਣ 'ਚ ਹੀ ਲੰਘ ਜਾਂਦੀ ਵੀ ਮੈਂ ਕਰਾਂ। ਗਾਈਡੈਂਸ, ਪ੍ਰੋਪਰ ਹਾਂਜੀ, ਗਾਈਡੈਂਸ ਨਹੀਂ ਹੈ। ਗਾਈਡੈਂਸ ਨਹੀਂ ਮਿਲ ਰਹੀ, ਕਿਤੇ ਪੇਰੈਂਟਸ ਵੀ ਨਹੀਂ ਗਾਈਡ ਕਰ ਪਾ ਰਹੇ, ਤੇ ਪੇਰੈਂਟਸ ਕੁਝ ਬੱਚਿਆਂ ਦੇ ਪੇਰੈਂਟਸ ਹੀ ਉਨੇ ਕ ਐਜੂਕੇਟ ਨੇ ਜਿਹੜੇ ਸਿਰਫ ਇਹ ਕਹਿੰਦੇ ਨੇ ਵੀ ਭਾਈ ਅਸੀਂ ਤੈਨੂੰ ਪੜਾਉਣ ਤੇ ਜ਼ੋਰ ਲਾ ਸਕਦੇ ਆ, ਪਰ ਤੈਨੂੰ ਅਸੀਂ ਇਹ ਨਹੀਂ ਦੱਸ ਸਕਦੇ ਵੀ ਤੇਰੇ ਲਈ ਚੰਗਾ ਰਾਹ ਕਿਹੜਾ, ਉਹ ਤੂੰ ਖੁਦ ਡਿਸਾਈਡ ਕਰਨਾ। ਤੇ ਇਹੀ ਬਸ, ਜੇ ਬੱਚੇ ਸਕੂਲ ਦੇ ਵਿੱਚ ਜਾਂਦੇ ਆ, ਸਕੂਲ ਦੇ ਵਿੱਚ ਵੀ ਉਹਨਾਂ ਨੂੰ ਫੰਬਲ ਕੀਤਾ ਜਾਂਦਾ ਹੈ। ਸਕੂਲ ਦੇ ਵਿੱਚ ਮੈਨੂੰ ਲੱਗ ਰਿਹਾ ਕਿ ਸਕੂਲ ਦੇ ਵਿੱਚ ਉਹਨਾਂ ਨੂੰ ਫੋਰਸ ਕੀਤਾ ਜਾਂਦਾ ਹੈ ਕਿ ਤੁਸੀਂ ਇਹੀ ਬਣਨਾ ਤੇ ਤੁਸੀਂ ਇਹੀ ਬਣ ਕੇ ਦੇਖੋ। ਰੱਟਾ ਮਾਰੂ ਐਜੂਕੇਸ਼ਨ ਸਿਸਟਮ ਨਹੀਂ ਬਣ ਗਿਆ ਸਾਡਾ, ਲੱਗਦਾ ਹਾਂ ਲੱਗ ਵੀ ਰਿਹਾ ਰੱਟਾ ਮਾਰਨਾ ਜ਼ਿਆਦਾ ਜ਼ਰੂਰੀ ਆ। ਰੱਟਾ ਮਾਰਨਾ ਜ਼ਿਆਦਾ ਜ਼ਰੂਰੀ ਆ, ਮਾਰਕਸ ਗੇਨ ਕਰਨਾ ਜ਼ਿਆਦਾ ਜ਼ਰੂਰੀ ਹੈ। ਤੇ ਤੁਹਾਨੂੰ ਮੈਂ ਇੱਕ ਗੱਲ ਦੱਸਦਾ, ਬਹੁਤ ਕਾਮਨ ਚੀਜ਼ ਆ ਐਕਚੁਅਲੀ, ਮੇਰੇ ਨਾਲ ਪਰਸਨਲੀ ਬਹੁਤ ਵਾਰ ਹੋਈ ਆ। ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਬੱਚਿਆਂ ਦੇ ਵਾਲਾਂ ਤੇ ਜ਼ਿਆਦਾ ਫੋਕਸ ਕੀਤਾ ਜਾਂਦਾ ਆ, ਬੱਚਿਆਂ ਦੀ ਯੂਨੀਫਾਰਮ ਤੇ ਜ਼ਿਆਦਾ ਫੋਕਸ ਕੀਤਾ ਜਾਂਦਾ ਆ, ਤੇ ਮੇਰੀ ਸ਼ਾਇਦ ਪ੍ਰਿੰਸੀਪਲ ਸੁਣ ਰਹੀ ਹੋਵੇ, ਬਟ ਨੋ ਪ੍ਰੋਬਲਮ। ਇਹੀ ਤਾਂ ਮੈਂ ਰੈਸ਼ਨੈਲਿਟੀ ਵਾਲਾ, ਤਰਕ ਵਾਲਾ ਸਵਾਲ ਇਹੀ ਸੀ ਮੇਰਾ, ਵੀ ਤਰਕ ਕਿੰਨਾ ਕੁ ਚੱਲਦਾ ਹੈ ਕਿ ਸਿਰਫ ਉਹ ਜਿਹੜਾ ਘੜਿਆ ਘੜਾਇਆ ਸਿਸਟਮ ਹੈ ਉਹੀ ਚੱਲਿਆ ਹੁੰਦਾ। ਤੇ ਮਤਲਬ ਮੇਰੇ ਸਕੂਲ ਦੇ ਵਿੱਚ ਜ਼ਿਆਦਾ, ਮਤਲਬ ਮੇਰੇ ਨਹੀਂ, ਹਰ ਸਕੂਲ ਦੇ ਵਿੱਚ ਇਹੀ ਆ ਕਿ ਤੁਹਾਡੇ ਹੇਅਰ ਕਿਉਂ ਇੰਨੇ ਵੱਡੇ ਆ, ਤੁਹਾਡੇ ਵਾਲ ਕਿਉਂ ਇੰਨੇ ਵੱਡੇ ਆ, ਤੁਸੀਂ ਮਤਲਬ ਇਦਾਂ ਕਿਉਂ ਕਰ ਰਹੇ ਹੋ, ਇਹ ਉਹ ਹਨਾ। ਮਤਲਬ ਬੱਚਿਆਂ ਦੇ, ਉਹਨਾਂ ਨੂੰ ਤੁਸੀਂ ਪਰਫੈਕਟ ਨਹੀਂ ਬਣਾ ਰਹੇ, ਉਹਨਾਂ ਨੂੰ ਸਿਰਫ ਤੁਸੀਂ ਇੱਕ ਉਹ ਬੰਦਾ ਬਣਾ ਰਹੇ ਹੋ ਜੋ ਮਾਰਕਸ ਹੀ ਗੇਨ ਕਰਨਾ ਚਾਹੁੰਦਾ ਹੈ। ਹੁਣ ਬੱਚਾ ਆ ਮਾਰਕਸ ਗੇਨ ਕਰ ਰਿਹਾ, ਪਰ ਉਹਨੂੰ ਤੁਸੀਂ ਅਗਲੇ ਹੀ ਪਲ ਜਾ ਕੇ ਕੁਐਸਚਨ ਪੁੱਛ ਲਓ, ਉਹਨੂੰ ਕੁਐਸਚਨ ਭੁੱਲਿਆ ਹੁੰਦਾ। ਬਿਲਕੁਲ, ਤਾਂ ਹੀ ਕਹਿੰਦੇ ਨੇ ਕਿ ਬੈਕ ਬੈਂਚਰ ਜ਼ਿੰਦਗੀ 'ਚ ਸਫਲ ਹੋ ਜਾਂਦੇ ਨੇ, ਤੇ ਜਿਹੜੇ ਮੂਹਰਲੇ ਬੈਂਚ ਵਾਲੇ ਉਹ ਵਿਚਾਰੇ ਰੱਟਾ ਮਾਰੂ 'ਚ ਹੀ ਉਲਝੇ ਰਹਿੰਦੇ ਨੇ। ਹਾਂਜੀ, ਤੇ ਜ਼ਿਆਦਾ ਜਿਹੜੇ ਸਟੂਡੈਂਟ। ਚਲੋ ਆਖਰੀ ਸਵਾਲ, ਸੋ ਕੁਝ ਹੋਰ ਲੋਕ ਇੱਥੇ ਮੌਜੂਦ ਨੇ ਜਿਹੜੇ ਸਪੋਰਟ 'ਚ ਆਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਬਾਈ ਜੀ ਆਪਣਾ ਨਾਮ ਦੱਸਿਓ ਸਭ ਤੋਂ ਪਹਿਲਾਂ। ਮੇਰਾ ਨਾਮ ਸੁਮਿਤ ਕੁਮਾਰ ਹੈ ਜੀ, ਮੈਂ ਜਲੰਧਰ ਦਾ ਰਹਿਣ ਵਾਲਾ ਹਾਂ। ਮੈਂ ਆਦਿਤਿਆ ਬਿਰਲਾ ਦੇ ਵਿੱਚ ਬ੍ਰਾਂਚ ਮੈਨੇਜਰ ਹਾਂ, ਤੇ ਮੈਂ ਅੱਜ ਇੱਥੇ ਸਟੂਡੈਂਟਸ ਦੀ ਸਪੋਰਟ ਦੇ ਵਿੱਚ ਆਇਆ ਆਪਣੇ ਕੰਮ ਤੋਂ ਛੁੱਟੀ ਲੈ ਕੇ, ਕਿ ਸਟੂਡੈਂਟਸ ਜੋ ਹੈਗੇ, ਜੋ ਇਹਨਾਂ ਦੇ ਨਾਲ ਨਾਇਨਸਾਫੀ ਹੋ ਰਹੀ ਹੈ, ਉਹਦੇ ਲਈ ਆਪਾਂ ਇੱਥੇ ਅੱਜ ਇਹਨਾਂ ਦੇ ਨਾਲ ਆ ਕੇ ਖੜੇ ਹੋਏ ਆ। ਤੇ ਆਪਾਂ ਆਪਣੇ ਬੈਂਕ ਦੇ ਵੀ ਡੋਰਸ ਓਪਨ ਰੱਖੇ, ਅਗਰ ਕਿਸੇ ਨੂੰ ਵੀ ਕੋਈ ਨੀਡ ਹੈ, ਕੋਈ ਪਾਣੀ ਦੀ, ਕੋਈ ਵਾਸ਼ਰੂਮ ਦੀ, ਲੇਡੀਜ਼ ਨੂੰ ਕੁਝ ਵੀ ਜ਼ਰੂਰਤ ਹੈ, ਤਾਂ ਆਪਾਂ ਆਪਣੇ ਡੋਰਸ ਵੀ ਓਪਨ ਰੱਖੇ ਹੋਏ ਆ ਤੇ ਕੁਝ ਵੀ ਹੈਲਪ ਕਰਨ ਦੇ ਲਈ ਇਹਨਾਂ ਦੇ। ਅੱਛਾ, ਤੁਹਾਨੂੰ ਕਿਹੜੀ ਚੀਜ਼ ਜ਼ਿਆਦਾ ਤੰਗ ਕਰਦੀ ਹੈ? ਸਟੂਡੈਂਟਸ ਦਾ ਪ੍ਰੋਟੈਸਟ, ਪੇਪਰ ਲੀਕ ਹੋਣਾ, ਸਰਕਾਰ ਦੀ ਬੇਰੁਖੀ, ਸਭ ਤੋਂ ਜ਼ਿਆਦਾ ਕੀ? ਸਭ ਤੋਂ ਜ਼ਿਆਦਾ ਤੰਗ ਕਰਨ ਵਾਲੀ ਚੀਜ਼ ਹੈ ਕਿ ਜੋ ਬੱਚੇ ਹਰਾਸ ਹੋ ਰਹੇ ਆ ਇਸ ਟਾਈਮ, ਇਹਨਾਂ ਨੂੰ ਇੱਥੇ ਹੋਣਾ ਹੀ ਨਹੀਂ ਚਾਹੀਦਾ। ਇੰਨਾ ਆਪਾਂ ਨੂੰ ਜੋ ਇਹਨਾਂ ਨੂੰ ਧਰਨੇ ਲਾਣੇ ਪੈ ਰਹੇ, ਇਹਨਾਂ ਦਾ ਟਾਈਮ ਹੈ ਪੜ੍ਹਨ ਦਾ। ਇਸ ਟਾਈਮ ਜੋ ਆਪਣਾ ਹੱਕ ਦੇ ਲਈ ਇੱਥੇ ਧਰਨੇ ਲਾ ਰਹੇ ਆ, ਉਹ ਚੀਜ਼ ਮੈਨੂੰ ਬਹੁਤ ਤੰਗ ਕਰ ਰਹੀ ਹੈ ਕਿ ਬੱਚਿਆਂ ਨੂੰ ਪੜ੍ਹਾਈ ਦੇ ਟਾਈਮ ਤੇ ਇਹ ਚੀਜ਼ਾਂ ਕਰਨੀਆਂ ਪੈ ਰਹੀਆਂ, ਜਦ ਕਿ ਇਹ ਅਕਾਊਂਟੇਬਿਲਟੀ ਸਰਕਾਰ ਦੀ ਹੋਣੀ ਚਾਹੀਦੀ ਹੈ, ਸਾਡੇ ਪ੍ਰਾਈਮ ਮਿਨਿਸਟਰ ਜੋ ਹੈਗੇ ਉਹਨਾਂ ਦੀ ਹੋਣੀ ਚਾਹੀਦੀ, ਕਿ ਇੰਨਾ ਕੁਝ ਇਹਨਾਂ ਨੂੰ ਕਰਨਾ ਹੀ ਨਾ ਪਵੇ। ਬੱਚਿਆਂ ਨੂੰ ਜੋ ਜਵਾਬਦੇਹੀ ਮੰਗ ਰਹੇ ਆ, ਉਹ ਉਹਨਾਂ ਨੂੰ ਇੰਨਾ ਟਾਈਮ ਤਾਂ ਲੱਗਣਾ ਹੀ ਨਹੀਂ ਚਾਹੀਦਾ ਸੀ ਜਵਾਬਦੇਹੀ ਨੂੰ। ਜੋ ਸਾਨੂੰ ਆਪਣੇ ਪ੍ਰਧਾਨ ਜਿਨ੍ਹਾਂ ਦਾ ਕਹਿ ਰਹੇ, ਕੀ ਲੱਗਦਾ ਕਿਹੜੀ ਚੀਜ਼ ਲੇਟ ਕਰ ਰਹੀ ਹੈ ਕਰਨਾ, ਪਰ ਉਹ ਅਸਤੀਫਾ ਦੇਣ? ਦੇਖੋ, ਇਹਦੇ ਵਿੱਚ ਆਪਾਂ ਨੂੰ ਇਹੀ ਹੈ ਕਿ ਸਾਰੇ ਰਲ ਮਿਲ ਕੇ ਖਾਂਦੀਆਂ ਸਰਕਾਰਾਂ। ਮੇਨ ਉਹੀ ਚੀਜ਼ ਹੈ ਕਿ ਉੱਪਰ ਵੀ ਹਿੱਸੇ ਗਏ ਹੁੰਦੇ ਆ, ਉਹੀ ਚੀਜ਼ਾਂ ਕਰਕੇ ਇਹਨਾਂ ਨੂੰ ਇੰਨਾ ਟਾਈਮ ਲੱਗ ਰਿਹਾ ਹੈ। ਨਹੀਂ ਤਾਂ ਇੰਨਾ ਟਾਈਮ ਕਦੀ ਵੀ ਨਹੀਂ ਲੱਗਦਾ। ਜੇ ਬਿਲਕੁਲ ਸਾਰੇ ਕਲੀਅਰ ਚਿੱਟ ਹੁੰਦੇ ਤਾਂ ਇੰਨਾ ਟਾਈਮ ਲਗਾਉਂਦੇ ਹੀ ਨਾ। ਜੋ ਚੀਜ਼ ਬੱਚੇ ਮੰਗ ਰਹੇ ਆ ਉਹ ਕਦੋਂ ਦੀ ਦੇ ਦਿੱਤੀ ਹੋਣੀ ਸੀ ਉਹਨਾਂ ਨੂੰ। ਬਹੁਤ ਬਹੁਤ ਧੰਨਵਾਦ ਬਾਈ ਜੀ। ਕਿੱਥੋਂ ਆਏ ਹੋ ਬੀਬੀ ਜੀ? ਅਸੀਂ ਤੇ ਜਲੰਧਰ ਖੁਰਲਾ ਕਿੰਗਰਾ ਤੋਂ। ਖੁਰਲਾ ਕਿੰਗਰਾ ਤੋਂ। ਕਿਹੜੀ ਚੀਜ਼ ਤੁਹਾਨੂੰ ਇੱਥੇ ਖਿੱਚ ਲਿਆਈ, ਜਾਂ ਤੁਹਾਡੇ ਬੱਚੇ ਵੀ ਕਰ ਰਹੇ ਨੇ ਕੋਈ ਤਿਆਰੀ UPSC ਜਾਂ ਨੀਟ ਦੀ? ਕੋਈ ਨਹੀਂ, ਮੇਰੇ ਬੱਚੇ ਕੋਈ ਨਹੀਂ ਕਰ ਰਹੇ। ਅੱਛਾ ਜੀ, ਫਿਰ ਕਿਹੜੀ ਚੀਜ਼ ਨੇ ਤੁਹਾਨੂੰ ਹਲੂਣਾ ਮਾਰਿਆ ਕਿ ਮੈਨੂੰ ਵੀ ਜਾਣਾ ਚਾਹੀਦਾ? ਬਚਪਨ ਤੋਂ ਹੀ ਇਸ ਹਲੂਣੇ ਵਿੱਚ ਆ। ਅੱਛਾ ਜੀ, ਮੈਂ ਆਪਣੇ ਬਚਪਨ ਤੋਂ ਹੀ ਇਸ ਹਲੂਣੇ ਵਿੱਚ ਗਾਂ, ਆਪਣੇ ਮੇਰੇ ਬੱਚੇ ਵੀ ਇਸੇ ਚ ਹੀ ਆ। ਅੱਛਾ ਜੀ, ਕੀ ਹੈ ਉਹ ਹਲੂਣਾ, ਜੇ ਸਾਨੂੰ ਦੱਸ ਸਕੋ ਤੁਸੀਂ ਥੋੜਾ ਜਿਹਾ? ਕਿਉਂਕਿ ਮੈਂ ਜੋ ਆਪਣੇ ਆਲੇ ਦੁਆਲੇ ਦੇਖ ਰਿਹਾ, ਇਹ ਵਾਲਾ ਹਲੂਣਾ ਤਾਂ ਚਲੋ ਹੈ ਹੀ ਹੈ। ਚਲੋ ਇੱਕ ਗੱਲ ਤੋਂ ਸਵਾਲ ਉੱਠਿਆ ਤਾਂ ਸਹੀ, ਲੋਕ ਸੜਕਾਂ ਤੇ ਆਏ ਤਾਂ ਸਹੀ, ਕਿਉਂਕਿ ਧੜਾ ਧੜ ਸਕੂਲ ਬੰਦ ਹੋ ਰਹੇ ਨੇ, ਅਸੀਂ ਨਹੀਂ ਬੋਲਦੇ। ਕਿੰਨੇ ਬੱਚਿਆਂ ਨੂੰ ਰੋਜ਼ਗਾਰ ਕਰਨ ਕਰਕੇ ਪੜ੍ਹਾਈ ਛੱਡਣੀ ਪੈਂਦੀ ਹੈ, ਕਿਉਂਕਿ ਇੰਨਾ ਪੈਸਾ ਹੀ ਘਰਾਂ 'ਚ ਹੈ ਨਹੀਂ, ਤੇ ਉਦੋਂ ਕੋਈ ਨਹੀਂ ਬੋਲਦਾ। ਖੈਰ, ਆਖਰ ਨੀਟ ਐਗਜ਼ਾਮ ਲੀਕ ਹੋਇਆ, ਫਿਰ ਸਵਾਲ ਉੱਠਿਆ। ਉਹ ਸਵਾਲ ਐਡਾ ਵੱਡਾ ਹੋ ਗਿਆ ਕਿ ਹੁਣ ਸਭ ਨੂੰ ਜਵਾਬ ਦੇਣਾ ਔਖਾ ਹੋ ਰਿਹਾ। ਇਹ ਸਾਰੇ ਦੇ ਵਿੱਚ ਤੁਹਾਡਾ ਹਲੂਣਾ ਮੈਂ ਜ਼ਰੂਰ ਸਮਝਣਾ ਚਾਹੁੰਦਾ। ਮੇਰਾ ਹਲੂਣਾ ਤੇ ਹਰ ਵਾਰੀ ਹੁੰਦਾ ਸੀ, ਹਰ ਇਦਾਂ ਦੇ ਪ੍ਰੋਟੈਸਟ ਤੇ ਆਈਦਾ। ਆਪਾਂ ਬਚਪਨ ਤੋਂ ਪਹਿਲਾਂ ਪੇਰੈਂਟਸ ਇਦਾਂ ਸੀ, ਉਸ ਤੋਂ ਬਾਅਦ ਮੇਰੇ ਹਸਬੈਂਡ ਨਹੀਂ, ਉਹਨਾਂ ਨੇ ਰੋਕ ਟੋਕ ਨਹੀਂ ਲਗਾਈ ਮੇਰੇ ਤੇ। ਠੀਕ ਹੈ, ਠੀਕ ਹੈ। ਮੈਂ ਇਦਾਂ ਹੀ ਉਦੋਂ ਵੀ ਜਿੱਥੇ ਵੀ ਕੋਈ ਪ੍ਰੋਟੈਸਟ ਹੁੰਦਾ ਸੀ ਉੱਥੇ ਜਾਈਦਾ ਸੀ। ਤੁਸੀਂ ਵੋਕਲ ਰਹੇ ਹੋ ਸ਼ੁਰੂ ਤੇ ਤੋਂ? ਹਾਂਜੀ, ਤੋਂ ਅੱਗੇ ਬੱਚੇ ਵੀ ਆਪਾਂ ਇਸੇ ਲਾਈਨ 'ਚ ਭੀਮ ਆਰਮੀ ਚਲਾਏ ਹੋਏ ਆ।
ਬੇਟਾ ਮੇਰਾ ਵੱਡਾ ਭੀਮ ਆਰਮੀ ਵਿੱਚ ਹੈ, ਚੰਦਰਸ਼ੇਖਰ ਜੀ। ਆਪਾਂ ਪਹਿਲਾਂ ਤੋਂ ਸ਼ੁਰੂ ਤੋਂ ਮਾਇਆਵਤੀ ਕੰਚੀ ਰਾਮ ਜੀ ਉਹਨਾਂ ਵੱਲ ਸੀ ਠੀਕ ਹੈ ਤੇ ਆਪਾਂ ਸ਼ੁਰੂ ਤੋਂ ਹੀ ਇਸ ਲਾਈਨ ਵਿੱਚ ਲੱਗੇ ਹੋਏ। ਸੰਘਰਸ਼ੀ ਹੋ ਸ਼ੁਰੂ ਤੋਂ। ਦਰਦ ਜਿਹੜਾ ਨਾ ਦੂਸਰੇ ਦਾ ਬਹੁਤ ਮਹਿਸੂਸ ਹੁੰਦਾ ਆਪਣੇ ਆਪ ਵੱਲ। ਆਪਣੇ ਆਪ ਹਾਂ, ਇਹ ਇਨਸਾਨ ਨੂੰ ਪਹਿਲਾਂ ਇਨਸਾਨ ਹੋਣਾ ਚਾਹੀਦਾ ਹੈ, ਬਹੁਤ ਚੰਗੀ ਗੱਲ ਹੈ। ਇਹ ਬਿਲਕੁਲ ਹੋਣਾ ਚਾਹੀਦਾ, ਕਿਉਂਕਿ ਅੱਜ ਵੀ ਮੈਨੂੰ ਕਈ ਲੋਕੀ ਪੁੱਛ ਰਹੇ ਕੋਈ ਹੋਰ ਤੋਂ ਜਾ ਨਹੀਂ ਰਿਹਾ, ਉੱਥੇ ਇਦਾਂ ਉੱਥੇ ਉਦਾਂ, ਪਰ ਨਹੀਂ, ਮੈਨੂੰ ਵਿਸ਼ਵਾਸ ਹੈ ਕਿ ਜਿਹੜੇ ਸਾਡੇ ਬੱਚੇ ਬੈਠੇ ਆ ਉਹ ਗਲਤ ਨਹੀਂ ਬੈਠੇ। ਬਿਲਕੁਲ ਦਿੱਲੀ ਵਿੱਚ ਵੀ ਬੈਠੇ, ਉਹਨਾਂ ਸਾਡੀ ਕੋਈ ਮੰਗ ਗਲਤ ਤਾਂ ਹੈ ਹੀ ਨਹੀਂ। ਬਿਲਕੁਲ ਕੋਈ ਗਲਤ ਹੈ ਮੰਗ? ਇੱਕ ਛੋਟਾ ਜਿਹਾ ਸਵਾਲ ਹੈ, ਤੁਸੀਂ ਉਸ ਬੰਦੇ ਨੂੰ ਸਸਪੈਂਡ ਕਰ ਦਿਓ, ਉਹਦਾ ਅਸਤੀਫਾ ਲੈ ਲਓ ਤੇ ਬੱਚੇ ਖੁਸ਼। ਕੋਈ ਮੰਗ ਕਿਹੜੀ ਖੁਸ਼ ਆ? ਅਸੀਂ ਉਹਦੀ ਕੁਰਸੀਆਂ ਮੰਗਦੇ ਆ? ਕੀ ਮੰਗਦੇ ਅਸੀਂ ਉਹਨਾਂ ਕੋਲ? ਅੱਛਾ ਵੱਡਾ ਤਰਕ ਕੀ ਹੈ? ਬੱਚੇ ਸਹੀ ਨੇ ਬੱਚੇ ਸਹੀ ਨੇ ਜਾਂ ਮੋਦੀ ਹੁਣੀ ਸਹੀ ਨੇ? ਵੱਡਾ ਤਰਕ ਕਿਹਦਾ? ਕਿਉਂਕਿ ਉਹ ਤਾਂ ਮੰਨ ਨਹੀਂ ਰਹੇ ਇਸ ਚੀਜ਼ ਨੂੰ। ਉਹ ਇਸ ਚੀਜ਼ ਨੂੰ ਮੰਨ ਨਹੀਂ, ਕਿਉਂਕਿ ਅਸੀਂ ਅੰਧ ਭਗਤ ਆ, ਅਸੀਂ ਗਲਤ ਆ, ਅਸੀਂ ਗਲਤ ਬੰਦੇ ਨੂੰ ਵੋਟਾਂ ਪਾ ਦਿੰਨੇ ਆ। ਠੀਕ ਹੈ ਨਾ, ਅਸੀਂ ਗਲਤ ਚੁਣਾਵ ਕਰਦੇ, ਅਸੀਂ ਦੂਜਿਆਂ ਦੇ ਪਿੱਛੇ ਲੱਗ ਕੇ, ਸਾਡੀ ਮੀਡੀਆ ਗਲਤ ਹੈ, ਇਸ ਲਈ ਸਾਨੂੰ ਗਲਤ ਚੁਣਾਵ ਕਰਨੇ ਪੈਂਦੇ ਆ। ਅਸੀਂ ਗਲਤ ਆ, ਮੋਦੀ ਗਲਤ ਹੈ, ਬੱਚੇ ਗਲਤ ਨਹੀਂ। ਜਿਨ੍ਹਾਂ ਨੇ ਇੰਨੀਆਂ ਕਿਤਾਬਾਂ ਪੜ੍ਹਨੀਆਂ, ਦਿਨ ਰਾਤ ਪੜ੍ਹਾਈਆਂ ਕਰਨੀਆਂ, ਉਹ ਗਲਤ ਕਿੱਦਾਂ ਹੋ ਸਕਦੇ ਆ? ਤੁਹਾਨੂੰ ਇੱਕ ਚੀਜ਼ ਹੋਰ ਲੱਗਦੀ ਹੈ ਮਾਤਾ ਜੀ ਵੀ ਇਹ ਹਲੂਣਾ ਇਸ ਪੀੜ੍ਹੀ ਨੂੰ ਵੱਜਣਾ ਜ਼ਰੂਰੀ ਵੀ ਸੀ, ਕਿਉਂਕਿ ਇਹ ਪੀੜ੍ਹੀ ਬਹੁਤ ਜ਼ਿਆਦਾ ਹੀ ਕਹਿ ਲਈਏ ਵੀ ਸਹਿ ਚੁੱਕੀ ਆ। ਉਹ ਕਹਿ ਲਈਏ ਵੀ ਕੋਮਲ ਜਿਹੀ ਹੈ, ਘਰੋਂ ਨਿਕਲ ਕੇ ਖੁਸ਼ ਨਹੀਂ, ਏਸੀ ਦੀ ਹਵਾ ਖਾਣ ਵਾਲੇ ਜ਼ਿਆਦਾ ਨਿਆਣੇ ਨੇ। ਇਹਨਾਂ ਨੂੰ ਇਹ ਹਲੂਣਾ ਵੱਜਣਾ ਵੀ ਜ਼ਰੂਰੀ ਸੀ, ਐ ਨਹੀਂ ਲੱਗਦਾ? ਇਹ ਜਿਹੜੇ ਬੱਚੇ ਬੈਠੇ ਆ ਨਾ, ਇਹ ਏਸੀ ਦੀ ਹਵਾ ਖਾਣ ਵਾਲੇ ਨਹੀਂ ਬੈਠੇ। ਮੈਂ ਜਿਹੜੀ ਬੈਠੀ, ਮੈਂ ਵੀ ਏਸੀ ਦੀ ਹਵਾ ਖਾਣ ਵਾਲੀ ਨਹੀਂ, ਅੱਛਾ, ਕਿਉਂਕਿ ਏਸੀ ਦੀ ਹਵਾ ਖਾਣ ਵਾਲੇ ਅੰਦਰ ਹੀ ਬੈਠੇ ਆ। ਅੱਛਾ, ਹੱਲੇ ਨਹੀਂ, ਉਹ ਨਹੀਂ ਨਿਕਲਣਗੇ, ਉਹ ਨਹੀਂ ਨਿਕਲਣਗੇ, ਉਹ ਨਹੀਂ ਨਿਕਲ। ਉਹ ਨਹੀਂ ਨਿਕਲਣਗੇ। ਮੈਨੂੰ ਲੱਗਦਾ ਉਹਨਾਂ ਨੂੰ ਫਿਰ ਫਰਕ ਵੀ ਨਹੀਂ ਪੈਣਾ, ਉਹਨਾਂ ਨੇ ਤਾਂ 4 ਛਿੱਲੜ ਲਾ ਕੇ ਅਮਰੀਕਾ ਕੈਨੇਡਾ ਪਹੁੰਚ ਜਾਣਾ। ਕਹਿੰਦੇ ਨੇ, ਇੱਕ ਬਾਬਾ ਸਾਹਿਬ ਜੀ ਨੇ ਇੱਕ ਕਿਹਾ ਸੀ ਨਾ ਵੀ ਜਦੋਂ ਤੱਕ ਮੇਰਾ ਸਮਾਜ ਨਹੀਂ ਜਾਗਦਾ, ਉਦੋਂ ਤੱਕ ਮੇਰੇ ਸਮਾਜ ਦੇ ਹਾਲਾਤ ਨਹੀਂ ਬਦਲੂਗੇ। ਠੀਕ ਹੈ ਨਾ, ਸਮਾਜ ਜਾਗ ਨਹੀਂ ਰਿਹਾ, ਹਾਲਾਤ ਬਦਲ ਨਹੀਂ ਰਹੇ। ਜੇ ਥੋੜਾ ਇੱਕ ਜਾਗਦਾ ਤੇ 4 ਪਿੱਛੇ ਬਿਠਾਉਣ ਵਾਲੇ ਵੀ ਆ। ਮੈਨੂੰ ਵੀ ਬਿਠਾਉਂਦੇ ਲੋਕੀ, ਤੂੰ ਕੀ ਕਰਨ ਚੱਲੀ, ਤੂੰ ਡਾਂਗਾ ਖਾਣ ਚੱਲੀ, ਪੈ ਲੈਣ ਦੋ ਭਾਈ, ਰੋਟੀਆਂ ਵੀ ਤਾਂ ਖਾਂਦੇ ਹੀ ਆ, ਡਾਂਗਾ ਖਾ ਲੈਂਦੇ ਆ।